ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਇਸ ਮੌਕੇ ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 4 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਅਨ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਪਾਪਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਇਹਨਾਂ ਦੇ ਕੋਲੋਂ ਤੁਸੀਂ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਕੁਝ ਕੁ ਆਪਾਂ ਪਹਿਲਾਂ ਇੰਪੋਰਟੈਂਟ ਖਬਰਾਂ ਕਰ ਲਈਏ ਕੀ ਕੁਝ USA ਜਾਂ ਵਰਲਡ ਦੇ ਵਿੱਚ ਵਾਪਰਿਆ। ਉਸ ਤੋਂ ਬਾਅਦ ਜਿਹੜਾ ਸੈਕਰਾਮੈਂਟੋ ਬੀ ਦਾ ਆਰਟੀਕਲ ਜਿਸ ਨੇ ਐਕਸਪੋਜ਼ ਕੀਤਾ ਕਿਸ ਤਰ੍ਹਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਸਿੱਖਾਂ ਨੂੰ, ਗੁਰੂ ਘਰਾਂ ਨੂੰ ਬਦਨਾਮ ਕਰਨ ਦੇ ਲਈ ਕੌਨਸਪੀਰੇਸੀ ਥਿਊਰੀਜ਼ ਕ੍ਰੀਏਟ ਕਰਕੇ ਵੱਖ-ਵੱਖ ਪੁਲਿਸ ਆਫੀਸਰਸ ਦੇ ਜਿਹੜੇ ਚੀਫਸ ਆ ਪੁਲਿਸ ਦੇ ਤੇ ਡਿਸਟ੍ਰਿਕਟ ਅਟਾਰਨੀਜ਼ ਨੂੰ ਮਿਲੇ ਹੈਗੇ ਆ, ਕੀ ਇਨਫੋਰਮੇਸ਼ਨ ਦਿੱਤੀ ਆ, ਕੀ ਸਿੱਖ ਜਥੇਬੰਦੀਆਂ ਕਰ ਰਹੀਆਂ, ਕੀ ਗੁਰੂ ਘਰ ਕਮੇਟੀਆਂ ਕਰ ਰਹੀਆਂ, ਉਹ ਆਪਾਂ ਡਿਸਕਸ ਕਰਾਂਗੇ। ਸੋ ਪਹਿਲਾਂ ਕੁਛ ਕੁ ਆਪਾਂ ਖਬਰਾਂ ਕਰ ਲਈਏ। ਸਭ ਤੋਂ ਪਹਿਲੀ ਖਬਰ ਜਿਹੜਾ ਈਰਾਨ ਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਹੈਗਾ ਤੇ US ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਇਹ ਕੋਸ਼ਿਸ਼ ਕਰ ਰਿਹਾ ਵੀ ਇਰਾਨ ਜਿਹੜਾ ਇਜ਼ਰਾਈਲ ਆ ਉਹ ਕਿਤੇ ਇਰਾਨ ਦੇ ਨਿਊਕਲੀਅਰ ਸਾਈਟਸ ਦੇ ਉੱਤੇ ਅਟੈਕ ਨਾ ਕਰ ਦੇਵੇ। ਸੋ ਉਸ ਦੇ ਨਾਲ ਜਿਹੜੇ ਆ ਲੜਾਈ ਦੇ ਵਧਣ ਦੇ ਚਾਂਸ ਹੋਰ ਬਹੁਤ ਜ਼ਿਆਦਾ ਹੋ ਜਾਊਗੇ। ਦੂਸਰੇ ਪਾਸੇ ਇਰਾਨ ਦਾ ਜਿਹੜਾ ਖਮੇਨੀ ਆ ਉਹ ਕਹਿੰਦਾ ਵੀ ਜਿਹੜਾ ਅਕਤੂਬਰ 7 ਦਾ ਜਿਹੜਾ ਅਟੈਕ ਸੀ ਉਹ ਜਿਹੜਾ ਆ ਇਟ ਵੋਂਟ ਲਾਸਟ ਲੌਂਗ ਹੈ ਨਾ, ਜਿਹੜਾ ਉਹਨਾਂ ਨੇ ਕਲੇਮ ਕੀਤਾ ਹੈਗਾ। ਸੋ ਉਹ ਉਹਦੇ ਨਾਲ ਬਿਲਕੁਲ ਖੜੇ ਹੈਗੇ ਆ। ਬੈਰੂਤ ਦੇ ਵਿੱਚ ਹੈਜ਼ਬੁੱਲਾ ਦੇ ਜਿਹੜੇ ਮੌਜੂਦਾ ਚੀਫ ਆ, ਪਹਿਲਾਂ ਇੱਕ ਚੀਫ ਉਸ ਨੂੰ ਮਾਰ ਦਿੱਤਾ ਗਿਆ ਸੀ ਇਜ਼ਰਾਈਲ ਵੱਲੋਂ, ਜਿਹੜਾ ਦੂਜਾ ਚੀਫ ਆ ਹੁਣ ਬਣਿਆ ਉਹਦੀ ਜਗ੍ਹਾ ਤੇ ਉਸ ਦੀ ਲੋਕੇਸ਼ਨ ਦੇ ਉੱਤੇ ਵੀ ਬੰਬਾਰਡਮੈਂਟ ਹੋਈ ਆ। ਇਹ ਹੁਣ ਪਤਾ ਨਹੀਂ ਪਈ ਉਹ ਬਚਿਆ ਆ ਜਾਂ ਨਹੀਂ। ਇਰਾਨ ਦੇ ਲੀਡਰ ਨੇ ਦੂਸਰੀ ਵਾਰੀ ਫਿਰ ਇਜ਼ਰਾਈਲ ਨੂੰ ਜਿਹੜੀ ਆ ਵਾਰਨਿੰਗ ਦਿੱਤੀ ਹੈਗੀ ਆ। ਜੀ ਬਿਲਕੁਲ। ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਨੇ ਬਾਈਡਨ ਹੁਣਾਂ ਦੇ ਉਸ ਰੂਲ ਨੂੰ ਜਿਸ ਦੇ ਤਹਿਤ ਕਹਿੰਦੇ ਵੀ ਜਿਹੜੀਆਂ ਪਲੈਨਟ ਵਾਰਮਿੰਗ ਗੈਸਿਸ, ਮੀਥੇਨ ਤੇ ਟੌਕਸਿਕ ਮਰਕਰੀ ਐਮਿਸ਼ਨਸ ਆ, ਉਸ ਉੱਤੇ ਉਹਨਾਂ ਨੇ ਜਿਹੜਾ ਫੈਸਲਾ ਲਿਆ ਸੀ ਉਸ ਨੂੰ ਬਲੌਕ ਕਰਨ ਤੋਂ ਨਾ ਕਰ ਦਿੱਤੀ ਆ। ਰਿਪਬਲਿਕਨ ਸਟੇਟਸ ਨੇ ਇਸ ਕਾਨੂੰਨ ਦੇ ਉਲਟ ਜਿਹੜੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀਗਾ, EPA ਦੀਆਂ ਰੈਗੂਲੇਸ਼ਨਸ ਨੂੰ ਚੈਲੰਜ ਜਿਹੜਾ ਉਹ ਕੀਤਾ ਸੀਗਾ। ਜਿਹੜੇ ਬਾਈਡਨ ਪ੍ਰਸ਼ਾਸਨ ਹੋਣਾ ਦਾ ਇਸ ਕਾਨੂੰਨ ਦੇ ਤਹਿਤ ਜਿਹੜੀਆਂ ਮੀਥੇਨ ਦੀਆਂ ਐਮਿਸ਼ਨਸ ਆ ਉਹਨਾਂ ਨੂੰ ਕਰਬ ਕੀਤਾ ਜਾਊਗਾ, ਯਾਨੀ ਕਿ ਘਟਾਇਆ ਜਾਊਗਾ। ਇਸੇ ਦੇ ਨਾਲ ਨਾਲ ਮਰਕਰੀ ਵਰਗੇ ਜਿਹੜੇ ਧਾਤੂ ਆ ਤੇ ਹੋਰ ਜਿਹੜੇ ਟੌਕਸਿਕ ਪੋਲਿਊਟੈਂਟ ਆ ਉਹਨਾਂ ਨੂੰ ਵੀ ਜਿਹੜਾ ਉਹ ਘਟਾਇਆ ਜਾਊਗਾ। ਸੁਪਰੀਮ ਕੋਰਟ ਨੇ ਅੱਜ ਸ਼ੁੱਕਰਵਾਰ ਨੂੰ ਬਾਈਡਨ ਹੋਣਾ ਦੇ ਉਸ ਰੈਗੂਲੇਸ਼ਨਸ ਨੂੰ ਉਸੇ ਤਰੀਕੇ ਦੇ ਨਾਲ ਬਰਕਰਾਰ ਜਿਹੜਾ ਉਹ ਰੱਖ ਦਿੱਤਾ ਹੈਗਾ ਆ। ਇੱਕ ਡਿਫਰੈਂਟ ਹੋਰ ਐਕਸ਼ਨ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਹੋਰ ਬਿਡ ਜਿਸ ਦੇ ਵਿੱਚ ਇਹ ਕੋਸ਼ਿਸ਼ ਸੀਗੀ ਜਿਹੜੀਆਂ ਰੈਗੂਲੇਸ਼ਨਸ ਨੂੰ ਉਸ ਨੂੰ ਵੀ ਬਲੌਕ ਕਰਨ ਦੀ, ਜਿਹੜੀ ਮਰਕਰੀ ਤੇ ਹੋਰ ਟੌਕਸਿਕ ਪੋਲਿਊਟੈਂਟਸ ਵਾਲੀ ਤੇ ਕੋਲ ਫਾਇਰਡ ਪਾਵਰ ਪਲਾਂਟਸ ਦੀ ਜਿਹੜੀ ਐਮਿਸ਼ਨਸ ਨੂੰ ਰੋਕਣ ਵਾਲੀ ਸੀ ਉਸ ਨੂੰ ਇਹ ਬਲੌਕ ਕਰਨਾ ਚਾਹੁੰਦੇ ਸੀਗੇ ਕੁਝ ਸਟੇਟਸ। ਉਸ ਦੇ ਉੱਤੇ ਵੀ ਜਿਹੜੀ ਆ ਉਹ
ਬਲੌਕ ਲਾਉਣ ਤੋਂ ਬੇਸਿਕਲੀ ਨਾ ਕਰ ਦਿੱਤੀ ਹੈਗੀ ਆ। ਸੋ ਦੋਨਾਂ ਕੇਸਾਂ ਦੇ ਵਿੱਚ ਕੋਰਟ ਨੇ ਐਮਰਜੈਂਸੀ ਐਪਲੀਕੇਸ਼ਨਸ ਵਿਦਆਊਟ ਕਮੈਂਟ, ਕਿਸੇ ਨਾ ਡਿਸੈਂਟ ਆ ਨਾ ਉਹਦੇ ਹੱਕ ਦੇ ਵਿੱਚ ਆ, ਵਿਦਆਊਟ ਐਨੀ ਕਮੈਂਟ ਇਹਨਾਂ ਨੂੰ ਜਿਹੜਾ ਉਹ ਰਿਜੈਕਟ ਨਾ ਜਿਹੜੀ ਉਹ ਕਰ ਦਿੱਤੀ ਆ। ਮੀਥੇਨ ਕਹਿੰਦੇ ਇੱਕ ਅਜਿਹੀ ਗ੍ਰੀਨ ਹਾਊਸ ਗੈਸ ਆ ਜੋ ਕਿ ਕਾਰਬਨ ਡਾਈਆਕਸਾਈਡ ਦੇ ਨਾਲੋਂ ਵੀ 80 ਗੁਣਾ ਵੱਧ ਖਤਰਨਾਕ ਆ, ਜੋ ਕਿ ਐਟਮੋਸਫੇਅਰ ਦੇ ਵਿੱਚ ਜਿਹੜੀ ਗਰਮੈਸ਼ ਆ ਉਸ ਨੂੰ ਰੋਕ ਕੇ ਜਿਹੜਾ ਉਹ ਰੱਖਦੀ ਆ। ਤੇ ਆਪਾਂ ਜਿਹੜੀ ਆਲਮੀ ਤਪਸ਼ ਦੀ ਗੱਲ ਕਰਦੇ ਹਾਂ, ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਕਹਿੰਦੇ ਵੀ ਇਸ ਦਾ ਇੱਕ ਵੱਡਾ ਹੱਥ ਹੈਗਾ ਆ। ਓਕਲਾਹੋਮਾ ਤੇ ਹੋਰ ਜਿਹੜੀਆਂ ਰਿਪਬਲਿਕਨ ਸਟੇਟਸ ਆ ਉਹਨਾਂ ਨੇ ਇਸ ਰੈਗੂਲੇਸ਼ਨ ਦੇ ਉਲਟ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਉਹ ਗਏ ਸੀਗੇ, ਜਿੱਥੇ ਹੁਣ ਸੁਪਰੀਮ ਕੋਰਟ ਨੇ ਬਲੌਕ ਕਰਨ ਤੋਂ ਨਾ ਕਰ ਦਿੱਤੀ ਆ। ਅਗਲੀ ਖਬਰ ਵੱਲ ਚਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਤੇ ਜਾਰਜੀਆ ਦੇ ਗਵਰਨਰ ਜਿਹੜੇ ਆ ਕੈਂਪ। ਉਹ ਪਹਿਲੀ ਵਾਰੀ ਹਰੀਕੇਨ ਜਿਹੜਾ ਆਫਟਰਮਾਥ ਆ ਉਸ ਤੋਂ ਬਾਅਦ ਕੈਂਪੇਨ 'ਚ ਪਹੁੰਚ ਰਹੇ ਹੈਗੇ ਆ। ਕਮਲਾ ਹੈਰਿਸ ਹੁਣੀ ਵੀ ਜਿਹੜੇ ਆ ਉਹਨਾਂ ਨੇ ਆਪਣੀ ਜਿਹੜੀ ਕੈਂਪੇਨ ਨੂੰ ਤੇਜ਼ ਕੀਤਾ ਹੋਇਆ ਆ। ਤੇ ਜੇ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਦੀ ਗੱਲਬਾਤ ਕਰਦੇ ਜਾਈਏ, ਉਹਨਾਂ ਦੇ ਨਾਲ ਇਲੋਨ ਮਸਕ ਜੋ ਆ ਉਹ ਅਟੈਂਡ ਕਰਨਗੇ ਉਸ ਜਗ੍ਹਾ ਦੇ ਉੱਤੇ ਰੈਲੀ ਜਿੱਥੇ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ, ਬਟਲਰ ਪੈਂਸਿਲਵੇਨੀਆ ਦੇ ਵਿੱਚ। ਇਲੋਨ ਮਸਕ ਨੇ ਇਹ ਕਿਹਾ ਵੀ ਜੇ ਇਸ ਵਾਰੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨਾ ਜਿੱਤਿਆ ਤੇ ਡੈਮੋਕ੍ਰੇਸੀ ਜਿਹੜੀ ਆ USA ਦੇ ਵਿੱਚ ਉਹ ਵਨ ਸਾਈਡਡ ਹੋ ਜਾਣੀ ਆ। ਉਹ ਕਹਿੰਦੇ ਵੀ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ, ਜਿਹੜੀਆਂ ਡਿਸਾਈਡਿੰਗ ਸਟੇਟਸ ਹੈਗੀਆਂ 6-7, ਕਈ ਵਾਰ ਉੱਥੇ 20-25 ਹਜ਼ਾਰ ਵੋਟਾਂ ਦੇ ਫਰਕ ਨਾਲ ਹੀ ਕੈਂਡੀਡੇਟ ਜਿੱਤ ਜਾਂਦਾ ਆ। ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਲੀਗਲ ਜਾਂ ਇਲੀਗਲ ਉਹ ਐਂਟਰ ਹੋ ਗਏ ਹੈਗੇ ਆ, ਅਲਟੀਮੇਟਲੀ ਜਦੋਂ ਉਹ ਸਿਟੀਜ਼ਨ ਬਣ ਗਏ ਤੇ ਉਹ ਫਿਰ ਸਟੇਟਸ ਵੀ ਜਿਹੜੀਆਂ ਡੈਮੋਕ੍ਰੇਟਸ ਬਣ ਜਾਣਗੀਆਂ। ਦੂਸਰੇ ਪਾਸੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਡਿਕ ਚੈਨੀ ਹੋਣੀ ਕਮਲਾ ਹੈਰਿਸ ਹੋਣਾ ਦੇ ਨਾਲ ਕੈਂਪੇਨ ਕਰ ਰਹੇ ਆ ਤੇ ਉਧਰੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਹੁਣੀ ਵੀ ਕਮਲਾ ਹੈਰਿਸ ਦੇ ਨਾਲ ਜਿਹੜੀਆਂ ਇਹ ਸਟੇਟਸ ਹੈਗੀਆਂ ਆ ਡਿਸਾਈਡਿੰਗ ਸਟੇਟਸ ਉੱਥੇ ਕੈਂਪੇਨ ਕਰਨਗੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਜਿਹੜੀ ਉਹ ਆਪਾਂ ਕਰਦੇ ਜਾਈਏ ਤਾਂ US ਦੇ ਵਿੱਚ ਇਸ ਵਾਰ ਜਿਹੜੀਆਂ ਜੌਬ ਰਿਪੋਰਟ ਆ ਉਹ ਗੁੱਡ ਆਈ ਹੈਗੀ ਆ। ਸੋ ਜਿੰਨੀਆਂ ਕਿਆਸ ਰਹੀਆਂ ਸੋਚੀਆਂ ਜਾ ਰਹੀਆਂ ਸੀਗੀਆਂ ਵੀ ਜੌਬਸ ਜਾਂ ਇਕੋਨਮੀ ਦੇ ਵਿੱਚ ਕਾਫੀ ਜ਼ਿਆਦਾ ਘਾਟਾ ਹੋਊਗਾ ਜਾਂ ਇੱਦਾਂ ਹੋਊਗਾ, ਜੌਬ ਮਾਰਕੀਟ ਉੱਦਾਂ ਕਹਿੰਦੇ ਠੰਡੀ ਹੋਈ ਦੱਸੀ ਜਾਂਦੀ ਸੀ, ਪਰ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਕਹਿੰਦੇ ਵੀ ਹਾਇਰਿੰਗ ਆ ਉਹ ਕਾਫੀ ਵਧੀ ਹੈਗੀ ਆ। ਅਨਇੰਪਲੋਇਮੈਂਟ ਦੇ ਵਿੱਚ ਵੀ ਕਟੌਤੀ ਨਜ਼ਰ ਆਈ ਆ। 2,54,000 ਜੌਬਸ ਜਿਹੜੀਆਂ US ਨੇ ਸਤੰਬਰ ਮਹੀਨੇ ਦੇ ਵਿੱਚ ਐਡ ਕੀਤੀਆਂ, ਜੋ ਕਿ ਕਿਆਸ ਰਹੀਆਂ ਤੋਂ ਕਾਫੀ ਜਿਹੜਾ ਉਹ ਜ਼ਿਆਦਾ ਸੀ। ਅਗਸਤ ਮਹੀਨੇ ਦਾ ਟੋਟਲ ਵੀ ਉਹਨਾਂ ਨੇ ਰਿਵਾਈਜ਼ ਜਿਹੜਾ ਕਰਕੇ ਉਸ ਨੂੰ ਵਧਾ ਦਿੱਤਾ ਹੈਗਾ ਆ। ਇਲੈਕਸ਼ਨ ਤੋਂ ਪਹਿਲਾਂ ਇਕੋਨਮੀ ਨੂੰ ਹੁਣ ਇਸੇ ਤਰੀਕੇ ਦੇ ਨਾਲ ਹੀ ਪੇਸ਼ ਜਿਹੜਾ ਉਹ ਕੀਤਾ ਜਾ ਰਿਹਾ ਆ। ਫੋਰਕਾਸਟਰਸ ਕਿਆਸ ਰਹੀਆਂ ਇਹ ਸੀਗੀਆਂ ਵੀ 1.5 ਲੱਖ ਨਵੀਆਂ ਜੌਬਸ ਜਿਹੜੀਆਂ ਆ ਉਹ ਐਡ ਹੋਣਗੀਆਂ ਸਤੰਬਰ ਮਹੀਨੇ ਦੇ ਵਿੱਚ, ਪਰ ਉਸ ਆંકੜੇ ਨੂੰ ਭੇਜਦੇ ਹੋਏ 2,54,000 ਜੌਬਸ ਜਿਹੜੀਆਂ ਆ ਉਹ ਐਡ ਹੋਈਆਂ ਆ। ਅਗਸਤ ਮਹੀਨੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ 17,000 ਹੋਰ ਆંકੜਾ ਉਸ ਦੇ ਵਿੱਚ ਐਡ ਕੀਤਾ ਆ ਤੇ ਜੁਲਾਈ ਮਹੀਨੇ ਦੇ ਵਿੱਚ 55,000 ਹੋਰ ਜਿਹੜਾ ਆંકੜਾ ਐਡ ਜਿਹੜਾ ਉਹ ਕੀਤਾ ਆ। ਇਕੋਨੋਮਿਸਟ ਇਸ ਟਾਈਮ ਅਨਇੰਪਲੋਇਮੈਂਟ ਦੀ ਦਰ ਨੂੰ ਕਹਿੰਦੇ ਵੀ 4.1% ਦੇ ਉੱਤੇ ਜਿਹੜੀ ਦੱਸੀ ਜਾ ਰਹੀ ਹੈ। ਫੈਡਰਲ ਰਿਜ਼ਰਵ ਨੇ ਆਲਰੇਡੀ ਇੰਟਰਸਟ ਰੇਟ ਕੱਟਸ ਇੱਕ ਜਿਹੜਾ ਉਹ ਕੀਤਾ ਆ ਤੇ 2 ਹੋਰ ਇੰਟਰਸਟ ਰੇਟ ਕੱਟਸ ਇਸ ਸਾਲ ਇਸ ਵਿੱਚ ਆ ਸਕਦੇ ਨੇ। ਸੋ ਇਹਦੇ ਨਾਲ ਦੇਖਣ ਵਾਲੀ ਗੱਲ ਹੋਊਗੀ ਵੀ ਕਿੱਦਾਂ ਜਿਹੜਾ ਉਹ ਰਹਿੰਦਾ ਹੈ। ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਰਿਪੋਰਟ ਕੀਤਾ ਇਸ ਹਫਤੇ ਦੇ ਵਿੱਚ ਜਿਹੜਾ ਹਾਇਰਿੰਗ ਰੇਟ ਆ ਪਿਛਲੇ ਮਹੀਨੇ ਵਿੱਚ ਜਿਹੜਾ ਕਿ ਵਧਿਆ, ਉਹ ਇਸ ਵੀਕ ਦੇ ਵਿੱਚ 3.3% ਜਿਹੜਾ ਉਹ ਡਿਕਲਾਈਨ ਹੋਇਆ ਹੈਗਾ ਆ। ਅਕਤੂਬਰ 2013 ਦੇ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਇਹ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈਗਾ ਆ। US ਇਕੋਨਮੀ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਗ੍ਰੇਟ ਰਿਸੈਸ਼ਨ ਚੋਂ ਬਾਹਰ ਨਿਕਲਣੀ ਜਿਹੜੀ ਸ਼ੁਰੂ ਹੋ ਰਹੀ ਸੀ ਤੇ ਇਸ ਵਾਰ ਪਿਛਲੇ ਹੁਣ 4 ਸਾਲ ਹੀ ਹੋ ਗਏ ਆ, 2020 ਤੋਂ ਜਦੋਂ ਤੋਂ ਕੋਵਿਡ ਆਇਆ ਸੀ ਉਸ ਤੋਂ ਬਾਅਦ ਸੀ ਵੀ ਰਿਸੈਸ਼ਨ ਆ ਜਾਣਾ। ਬਹੁਤ ਵਾਰੀ ਇਦਾਂ ਦੀਆਂ ਰਿਪੋਰਟਸ ਜਿਹੜੀਆਂ ਆਉਂਦੀਆਂ ਰਹੀਆਂ। ਸੋ ਕਈ ਮੰਨਦੇ ਆ ਵੀ ਆਪਾਂ ਰਿਸੈਸ਼ਨ 'ਚ ਆ, ਪਰ ਜੋ ਆંકੜੇ ਪੇਸ਼ ਕੀਤੇ ਜਾ ਰਹੇ ਆ ਉਸ ਦੇ ਵਿੱਚ ਰਿਸੈਸ਼ਨ ਜਿਹੜਾ ਉਹ ਅਜੇ ਨਜ਼ਰ ਨਹੀਂ ਆ ਰਿਹਾ ਹੈਗਾ। ਅਗਲੀ ਖਬਰ ਡੌਕ ਵਰਕਰਸ ਯੂਨੀਅਨ ਜਿਹੜੇ ਆ ਉਹਨਾਂ ਨੇ ਆਪਣੀ ਸਟ੍ਰਾਈਕ ਜਨਵਰੀ 15 ਤੱਕ ਡਿਲੇ ਕਰ ਦਿੱਤੀ ਆ। ਕਹਿੰਦੇ ਵੀ ਅਸੀਂ ਨਵਾਂ ਕੰਟਰੈਕਟ ਜਿਹੜਾ
ਉਹ ਨੈਗੋਸ਼ੀਏਟ ਕਰ ਰਹੇ ਆ। 45,000 ਦੇ ਕਰੀਬ ਸਟ੍ਰਾਈਕਿੰਗ US ਡੌਕ ਵਰਕਰਸ ਜੋ ਈਸਟ ਤੇ ਗਲਫ ਕੋਸਟ ਦੇ ਵਿੱਚ ਪੋਰਟਸ ਵਾਲੇ ਜਿਹੜੇ ਹੈਗੇ ਆ ਉੱਥੇ ਕੰਮ ਕਰਦੇ ਆ, ਉਹ ਇਸ ਡੀਲ ਦੇ ਉੱਤੇ ਪਹੁੰਚ ਗਏ ਹੈਗੇ ਆ। ਇਹਦੇ ਨਾਲ ਕਾਫੀ ਹਫੜਾ ਦਫੜੀ ਮਚੀ ਸੀ, ਖਾਸ ਕਰਕੇ ਕਿਉਂਕਿ ਹੁਣ ਜਿਹੜਾ ਥੈਂਕਸ ਗਿਵਿੰਗ ਆਣੀ ਆ, ਕ੍ਰਿਸਮਸ ਆਣੀ ਆ, ਉਸ ਦੇ ਦੌਰਾਨ ਜਿਹੜਾ ਸਮਾਨ ਬਹੁਤ ਆਉਂਦਾ ਆ ਸਟੋਰਾਂ ਨੂੰ, ਤੇ ਉਹਦੇ ਤੇ ਕਾਫੀ ਵੱਡੀ ਪ੍ਰੋਬਲਮ ਹੋਣੀ ਸੀਗੀ। ਇੰਟਰਨੈਸ਼ਨਲ ਲੌਂਗ ਸ਼ੋਰਮੈਨਸ ਐਸੋਸੀਏਸ਼ਨ, ਇਹ ਜਿਹੜੀ ਯੂਨੀਅਨ ਆ ਇਹਨਾਂ ਦੀ, ਉਹਨਾਂ ਨੇ ਆਲਰੇਡੀ ਹੁਣ ਨੈਗੋਸ਼ੀਏਸ਼ਨ ਸ਼ੁਰੂ ਕਰ ਦਿੱਤੀ ਹੈਗੀ ਆ। ਪਰ ਹਾਲ ਦੀ ਘੜੀ ਜਿਹੜੇ 36 ਦੇ ਕਰੀਬ ਪੋਰਟਸ ਹੈਗੇ ਆ, ਮੇਨ ਤੋਂ ਲੈ ਕੇ ਟੈਕਸਸ ਤਾਈਂ ਜਿਹੜੇ ਯੂਨੀਅਨ ਨੇ ਸਟ੍ਰਾਈਕ ਕਰਨੀ ਸੀ, ਉਸ ਨੂੰ ਡਿਲੇ ਕਰ ਦਿੱਤਾ ਹੈਗਾ। ਜੀ, ਤੇ ਹਰਜੋਤ ਸਿੰਘ ਜੀ, ਹੁਣ ਉਹਨੇ ਆਪਾਂ ਅੱਜ ਦੀ ਜਿਹੜੀ ਅਹਿਮ ਵੱਡੀ ਜਿਹੜੀ ਖਬਰ ਆ ਉਸ ਦੇ ਵੱਲ ਨੂੰ ਜਿਹੜਾ ਆਪਾਂ ਵੱਧਦੇ ਆ ਵੀ ਕੀ ਕੁਛ ਜਿਹੜਾ ਉਹ ਤੁਹਾਡੀਆਂ ਜੜ੍ਹਾਂ ਨੂੰ ਕਿੱਦਾਂ ਜਿਹੜਾ ਉਹ ਵੱਢਿਆ ਜਾ ਰਿਹਾ ਆ। ਇੱਕ ਪਾਸੇ ਸਿੱਖਾਂ ਨੂੰ ਕਹਿੰਦੇ ਆ ਵੀ ਤੁਸੀਂ ਮੁਲਕ ਦੇ ਲਈ ਬੜੇ ਵਧੀਆ ਆ, ਤੁਸੀਂ ਇੱਕ ਬੜੇ ਚੰਗੇ ਸਿਟੀਜ਼ਨ ਆ, ਅਮਰੀਕਾ ਦੀ ਤਰੱਕੀ ਦੇ ਵਿੱਚ ਤੁਸੀਂ ਜਿਹੜਾ ਉਹ ਬਹੁਤ ਯੋਗਦਾਨ ਪਾਇਆ ਆ। ਤੇ ਪਰ ਜਦ ਸਿੱਖ ਆਪਣੀ ਗੱਲ ਕਰਦੇ ਆ, ਆਪਣੀ ਹੱਕ ਦੀ ਗੱਲ ਕਰਦੇ ਆ, ਜੋ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਉਸ ਦੀ ਗੱਲ ਕਰਦੇ ਆ, ਤੇ ਜੇ ਉਸ ਦੇ ਉਲਟ ਕੋਈ ਬਿੱਲ ਲਿਆਂਦਾ ਜਾਂਦਾ ਵੀ ਉਸ ਚੀਜ਼ ਨੂੰ ਰੋਕਿਆ ਜਾਵੇ, ਉੱਥੋਂ ਦੀ ਭਾਰਤੀ ਸਰਕਾਰ ਨੂੰ ਇਸ ਦੇ ਲਈ ਜਵਾਬਦੇਹ ਬਣਾਇਆ ਜਾਵੇ, ਤਾਂ ਉਹ ਜਿਹੜੇ ਬਿੱਲ, ਅਸੈਂਬਲੀ ਬਿੱਲ 3027 ਵਰਗੇ, ਉਹਨਾਂ ਨੂੰ ਜਿਹੜਾ ਜੜੋਂ ਵੱਢ ਦਿੱਤਾ ਜਾਂਦਾ ਆ। ਸਰਬਸੰਮਤੀ ਦੇ ਨਾਲ, ਸ਼ੈਰਿਫ ਐਸੋਸੀਏਸ਼ਨ ਦੇ ਪੂਰੇ ਸਮਰਥਨ ਦੇ ਨਾਲ ਅਸੈਂਬਲੀ ਦੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਚ ਜਦ ਸੈਨੇਟ ਦੀ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਜਿਹੜਾ ਹੋ ਗਿਆ, ਤਾਂ ਉੱਥੇ ਕਿਸ ਤਰੀਕੇ ਦੇ ਨਾਲ ਇਹਨੂੰ ਠੰਡੇ ਬਸਤੇ ਦੇ ਵਿੱਚ ਹਰਜੋਤ ਸਿੰਘ ਜੀ ਪਾ ਦਿੱਤਾ ਗਿਆ। ਇਹ ਬੜੀ ਹੈਰਾਨਕੁਨ ਜਿਹੜੀ ਇਹ ਸਟੋਰੀ ਹੈਗੀ ਆ, ਇਹ ਕਹਾਣੀ ਹੈਗੀ ਆ। ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਜ਼, CNN, ਗਾਰਡੀਅਨ ਤੇ ਹੋਰ ਬਹੁਤ ਸਾਰੇ ਜਿਹੜੇ ਕੈਲੀਫੋਰਨੀਆ ਚ ਵਸਦੇ ਜਿਹੜੇ ਸਿੱਖਾਂ ਦੇ ਬਾਰੇ ਉਹਨਾਂ ਨੇ ਦੱਸਿਆ ਆ ਵੀ ਉਹਨਾਂ ਨੂੰ ਅਲਰਟ ਕੀਤਾ ਗਿਆ FBI ਦੇ ਦੁਆਰਾ ਵੀ ਭਾਈ ਤੁਹਾਡੀ ਜਾਨ ਨੂੰ ਖਤਰਾ ਜਿਹੜਾ ਹੋ ਸਕਦਾ ਆ ਭਾਰਤ ਦੀ ਸਰਕਾਰ ਦੇ ਦੁਆਰਾ। ਕੈਲੀਫੋਰਨੀਆ ਦੇ ਵਸਨੀਕ, ਅਮਰੀਕਾ ਦੇ ਸਿਟੀਜ਼ਨਸ ਨੂੰ ਇਸ ਬਿੱਲ ਦੇ ਨਾਲ ਇੱਕ ਜਿਹੜਾ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਇਹ ਲਿਆਂਦਾ ਇਸੇ ਲਈ ਜਾਣਾ ਸੀਗਾ ਤਾਂ ਜੋ ਇਹਨਾਂ ਕਮਿਊਨਿਟੀਜ਼ ਨੂੰ ਬਚਾਇਆ ਜਾ ਸਕੇ, ਵੀ ਇਹਨਾਂ ਨੂੰ ਜਿਹੜਾ ਖਤਰਾ ਹੈ, ਇੰਟੀਮੀਡੇਸ਼ਨ ਹੈ, ਇਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਆ ਵੀ ਇਸ ਦੇ ਉਲਟ ਜਿਹੜੀ ਉਹ ਕੋਈ ਕਾਰਵਾਈ ਹੋਵੇ। ਇੱਥੋਂ ਦੀ ਲਾ ਐਨਫੋਰਸਮੈਂਟ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਬਾਰੇ ਦੱਸਿਆ ਜਾਵੇ, ਉਹ ਕੀ ਹੁੰਦਾ ਹੈ, ਕਿਵੇਂ ਹੁੰਦਾ ਹੈ, ਉਸ ਦੀ ਸ਼ਨਾਖਤ ਕਰਕੇ ਤੇ ਉਸ ਦੇ ਉੱਤੇ ਜਿਹੜੇ ਢੁਕਵੇਂ ਕਦਮ ਆ ਜਿਹੜੇ ਉਹ ਹੋ ਚੁੱਕੇ ਜਾਣ। ਇਹ ਜਿਹੜਾ ਬਿੱਲ 3027 ਦੇ ਵਿੱਚ ਲਿਖਿਆ ਸੀਗਾ। ਪਰ ਆਪਾਂ ਦੇਖਿਆ ਜਦ ਅਸੈਂਬਲੀ ਦੇ ਵਿੱਚ ਇਹ ਬਿੱਲ ਸਰਬਸੰਮਤੀ ਦੇ ਨਾਲ ਪਾਸ ਹੋ ਜਾਂਦਾ ਆ, ਤਾਂ ਉੱਥੇ ਇੱਕ ਜਿਹੜੀ ਕੋਲੀਸ਼ਨ ਆਫ ਹਿੰਦੂ ਅਮਰੀਕਨਸ ਕਰਕੇ ਜਿਹੜੀ ਆ COHNA, ਹਿੰਦੂਜ਼ ਆਫ ਨਾਰਥ ਅਮਰੀਕਾ, ਉਹਨਾਂ ਨੇ ਜਿਹੜੀਆਂ ਚਿੱਠੀਆਂ ਲਿਖੀਆਂ, ਲੌਬੀ ਕੀਤੀ, ਤੇ ਫਿਰ ਇਵੈਂਚੁਅਲੀ ਵੈਲੀ ਦੀ ਜਿਹੜੀ ਇੱਕ ਸੈਨੇਟਰ, ਸਟੇਟ ਸੈਨੇਟਰ ਆ ਐਨਾ ਕਬਰੈਲੋ, ਜੋ ਕਿ ਕੁਦਰਤੀ ਉਸ ਕਮੇਟੀ ਦੀ ਚੇਅਰ ਵੂਮਨ ਹੈਗੀ ਆ, ਉਹਨੇ ਇਸ ਬਿੱਲ ਨੂੰ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ। ਯਾਨੀ ਕਿ ਇਸ ਬਿੱਲ ਦੇ ਹੇਠਾਂ ਦੀ ਜਿਹੜੀ ਜ਼ਮੀਨ ਆ ਉਹ ਖਿਸਕਾ ਦਿੱਤੀ ਤੇ ਅਸੈਂਬਲੀ 'ਚ ਸਰਬਸੰਮਤੀ ਦੇ ਨਾਲ, ਸ਼ੈਰਿਫ ਡਿਪਾਰਟਮੈਂਟ ਦੀ ਪੂਰੇ ਸਮਰਥਨ ਦੇ ਨਾਲ ਪਾਸ ਹੋਏ ਇਸ ਬਿੱਲ ਨੂੰ ਜਿਹੜਾ ਕਹਿੰਦੇ ਵੀ ਚਾਨਣ ਆ, ਰੌਸ਼ਨੀ ਦੀ ਕਿਰਨ ਵੀ ਜਿਹੜੀ ਉਹ ਦੇਖਣ ਨੂੰ ਨਹੀਂ ਮਿਲੀ। ਸੋ ਇਹ ਸਾਨੂੰ ਡਿਸਕਸ ਕਾਹਦੇ ਕਰਨਾ ਪਿਆ ਜਿਹੜਾ ਐਨਾ ਕੈਬਰੈਲੋ ਦਾ, ਕਿਉਂਕਿ ਇਹ ਸੈਨੇਟ ਕਮੇਟੀ, ਅਪਰੋਪਰੀਏਸ਼ਨ ਕਮੇਟੀ ਦੀ ਚੇਅਰਮੈਨ ਆ। ਇਹ ਕਹਿੰਦੀ ਵੀ $6 ਲੱਖ ਦੇ ਕਰੀਬ ਸਾਡਾ ਖਰਚਾ ਹੋਣਾ ਆ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਦਾ ਪਾਸ ਹੋ ਜਾਂਦਾ ਆ, ਟ੍ਰੇਨਿੰਗ ਦੇਣੀ ਪੈਣੀ। ਹੁਣ ਇਹ ਫ੍ਰਿਜ਼ਨੋ ਏਰੀਏ ਦੀ ਸੈਨੇਟਰ ਆ। ਫ੍ਰਿਜ਼ਨੋ ਏਰੀਏ ਦੇ ਵਿੱਚ ਮੈਂ ਇਦਾਂ ਦੇ ਸਿੱਖਾਂ ਨੂੰ ਜਾਣਦਾ ਜਿਨ੍ਹਾਂ ਦਾ ਸਾਲ ਦਾ ਟੈਕਸ ਇੱਕ ਪਰਿਵਾਰ ਦਾ $6 ਲੱਖ ਆ। ਫ੍ਰਿਜ਼ਨੋ ਏਰੀਏ 'ਚ ਇਦਾਂ ਦੇ ਸਿੱਖ ਰਹਿੰਦੇ ਆ ਜਿਨ੍ਹਾਂ ਦੇ ਕੋਲ 25 ਹਜ਼ਾਰ ਏਕੜ ਜ਼ਮੀਨ ਆ, 500 400 ਟਰੱਕ ਆ, 40 ਗੈਸ ਸਟੇਸ਼ਨ ਹੈਗੇ ਆ। ਸੋ ਫ੍ਰਿਜ਼ਨੋ ਕਾਉਂਟੀ ਦੀ, ਫ੍ਰਿਜ਼ਨੋ ਏਰੀਏ ਦੀ ਇਕਨੋਮੀ ਬਹੁਤ ਜ਼ਿਆਦਾ ਸਿੱਖਾਂ ਦੇ ਉੱਤੇ ਡਿਪੈਂਡੈਂਟ ਆ, ਪੰਜਾਬੀਆਂ ਦੇ ਉੱਤੇ ਡਿਪੈਂਡੈਂਟ ਆ। ਸੋ ਇਹ ਸਾਰਾ ਕਾਸਾ ਸਾਨੂੰ ਦੱਸਣ ਦਾ ਤੁਹਾਡਾ ਜਿਹੜਾ ਇਹ ਫਰਜ਼ ਇਹ ਸੀ ਵੀ ਜੋ ਸੈਕਰਾਮੈਂਟੋ ਬੀਚ ਨੇ ਲਿਖਿਆ, ਜੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਲਜ਼ਾਮ ਲਾਏ ਆ ਗੁਰੂ ਘਰਾਂ ਦੇ ਉੱਤੇ, ਸਿੱਖਾਂ ਦੇ ਉੱਤੇ, ਉਹ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਇਹ ਸਿੱਧਾ ਹੀ ਸੌਫਟ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਆਉਣਾ ਸੀ
ਤੇ ਉਹਨਾਂ ਦੇ ਅਗੇਂਸਟ ਜਦੋਂ ਕੰਪਲੇਨ ਹੋਣੀ ਸੀ, ਸਿੱਧੀ ਉਹਨਾਂ ਨੂੰ ਸਜ਼ਾ ਹੋਣੀ ਸੀ, ਜੇਲ੍ਹ ਜਾਣਾ ਸੀ ਉਹਨਾਂ ਨੇ। ਸੋ ਇਸੇ ਕਰਕੇ ਜਿਹੜਾ ਇਹ ਬਿੱਲ ਆ, ਇਸ ਨੂੰ ਕਿਲ ਕੀਤਾ ਗਿਆ। ਉਹ ਆਪਾਂ ਦੱਸਾਂਗੇ ਵੀ ਕਿਸ ਤਰ੍ਹਾਂ ਤੁਸੀਂ ਹੁਣ ਇਸ ਸੈਨੇਟਰ ਨੂੰ ਜਿਹੜਾ ਮਿਲਣਾ ਹੈਗਾ, ਸਵਾਲ ਕਰ ਕਿਸ ਤਰ੍ਹਾਂ ਸਕਦੇ ਉਹਨਾਂ ਹਾਂ। ਨੂੰ ਕਾਲ ਕਰਨੀ ਹੈਗੀ ਆ, ਤਾਂ ਕਿ ਫਿਊਚਰ 'ਚ ਇੱਦਾਂ ਦਾ ਬਿੱਲ ਆਉਂਦਾ ਵੀ ਉਹ ਵਿਰੋਧ ਨਾ ਕਰੇ। ਪਰ ਇਸ ਤੋਂ ਪਹਿਲਾਂ ਜੋ ਕੁਝ ਵਾਪਰਿਆ, ਉਹ ਤੁਹਾਨੂੰ ਅਪਡੇਟ ਜ਼ਰੂਰ ਮੈਂ ਕਰਦਾ ਜਾਵਾਂ। ਕੱਲ੍ਹ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਗਈ, ਭਈ ਜੋ ਇਲਜ਼ਾਮ ਲਾਏ ਜਾ ਰਹੇ ਆ ਸਿੱਖਾਂ ਦੇ ਉੱਤੇ, ਗੁਰੂ ਘਰਾਂ ਦੇ ਉੱਤੇ, ਟੋਟਲੀ ਝੂਠੇ ਆ, ਫੈਬਰੀਕੇਟਡ ਹੈਗੇ ਆ। ਬਿਲਕੁਲ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਬਹੁਤ ਸਾਰੇ ਵੀਰ ਕਈ ਵਿਰੋਧ ਵੀ ਕਰ ਰਹੇ ਵੀ ਦੇਖੋ ਜੀ, ਪ੍ਰੈਸ ਰਿਲੀਜ਼ ਆ, ਸਾਈਨ ਹੋਣੇ ਚਾਹੀਦੇ ਸੀ ਜਿਹੜੇ ਵੀ ਉੱਥੇ ਦੇ ਬੋਰਡ ਆਫ ਡਾਇਰੈਕਟਰ ਹੈਗੇ ਆ। ਪਰ ਚਲੋ ਇਹ ਉਹਨਾਂ ਦੀ ਮਰਜ਼ੀ ਆ, ਜੇ ਹੋ ਵੀ ਜਾਂਦੇ ਤਾਂ ਨਾਟ ਬੈਡ, ਪਰ ਪ੍ਰੈਸ ਰਿਲੀਜ਼ ਬਿਨਾਂ ਸਾਈਨ ਤੋਂ ਵੀ ਹੋ ਸਕਦੀ ਹੈਗੀ। ਮੈਂ ਸਰਚ ਕੀਤਾ ਤੇ ਹੁਣ ਜਿਹੜੇ ਫਰੀਮੌਂਟ ਗੁਰੂ ਘਰ ਆ, ਉਹਨਾਂ ਨੇ ਇੱਕ ਕਮਿਊਨਿਟੀ ਮੀਟਿੰਗ ਰੱਖੀ ਹੈਗੀ ਆ। ਉਹਦੇ ਵਿੱਚ ਸਾਰਿਆਂ ਨੂੰ ਸੱਦਾ ਦਿੱਤਾ ਆ, ਜਿਹੜੇ ਮੌਜੂਦਾ ਪ੍ਰਬੰਧਕ ਆ, ਜਿਹੜੇ ਹੋਰ ਜਿਹੜੇ ਆਪਣੇ ਭੈਣ ਭਰਾ ਆ, ਪਾਰਟਿਸਿਪੇਟ ਕਰਦੇ ਇਲੈਕਸ਼ਨ 'ਚ, ਨਹੀਂ ਪਿਛਲੀ ਵਾਰੀ ਉਹ ਜਿੱਤ ਸਕੇ, ਪਰ ਆਪਣੇ ਗੁਰੂ ਘਰ ਦੇ ਬਰਾਬਰ ਦੇ ਮੈਂਬਰ ਆ, ਹਰ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਆ। ਸੋ ਉਹਨਾਂ ਨੂੰ ਵੀ ਬੇਨਤੀ ਆ, ਉਹਨਾਂ ਨੇ ਬੇ ਏਰੀਏ ਦੇ ਸਾਰੇ ਗੁਰੂ ਘਰਾਂ ਨੂੰ ਬੇਨਤੀ ਕੀਤੀ ਹੈਗੀ ਆ। ਪਰ ਹੈਰਾਨੀ ਦੀ ਗੱਲ ਆ ਵੀ ਇਕੱਲਾ ਹੀ ਇੱਕ ਫਰੀਮੌਂਟ ਗੁਰੂ ਘਰ ਪ੍ਰੈਸ ਰਿਲੀਜ਼ ਕਰਤਾ, ਬਾਕੀ ਦੇ ਗੁਰੂ ਘਰ, ਸੈਨ ਹੋਜ਼ੇ ਗੁਰੂ ਘਰ, ਮਿਲਪੀਟਸ ਦੇ ਵਿੱਚ 2 ਗੁਰੂ ਘਰ ਆ, ਹੇਵਰਡ ਦੇ ਵਿੱਚ ਆ, ਸੈਨ ਫਰਾਂਸਿਸਕੋ ਦੇ ਵਿੱਚ ਗੁਰੂ ਘਰ ਆ, ਸੈਂਤਾ ਕਲਾਰਾ 'ਚ ਗੁਰੂ ਘਰ ਆ, ਐਲ ਸਬਰੰਟੇ ਗੁਰੂ ਘਰ ਆ। ਹੁਣ ਨਵਾਂ ਗੁਰੂ ਘਰ ਯੂਨੀਅਨ ਸਿਟੀ 'ਚ ਬਣ ਰਿਹਾ ਹੈਗਾ, ਗੁਰੂ ਰਵਿਦਾਸ ਗੁਰਦੁਆਰਾ ਸਾਹਿਬ। ਤੇ ਜਦੋਂ ਇੱਕ ਕਾਸਟ ਵਾਲਾ ਬਿੱਲ ਆਇਆ ਸੀ, ਉਸ ਟਾਈਮ ਦੇ ਉੱਤੇ ਸਾਰੇ ਗੁਰੂ ਘਰ ਫਰੰਟ ਤੇ ਹੋ ਕੇ ਉਹਨਾਂ ਦੀ ਸਪੋਰਟ ਕੀਤੀ ਸੀ। ਸੋ ਇਹਨਾਂ ਸਾਰਿਆਂ ਨੂੰ ਰਲ ਕੇ ਹੁਣ ਇਹ ਡਿਸੀਜਨ ਲੈਣਾ ਚਾਹੀਦਾ ਹੈਗਾ। ਸਾਰੇ ਪੜ੍ਹੇ ਲਿਖੇ ਹੈਗੇ ਆ, ਇੰਟੈਲੀਜੈਂਟ ਬੰਦੇ ਹੈਗੇ ਆ। ਸੋ ਸਾਨੂੰ ਸਾਰੇ ਗਿਲੇ ਸ਼ਿਕਵੇ ਭੁਲਾ ਕੇ, ਪਿਛਲੇ ਸਮੇਂ 'ਚ ਆਪਾਂ ਕੋਈ ਮਾੜੀ-ਮਾੜੀ ਗੱਲ ਦੇ ਉੱਤੇ ਲੜਾਈ ਝਗੜਾ ਹੁੰਦਾ ਰਿਹਾ ਆ। ਆਪਣਾ ਹੁਣ ਤੁਸੀਂ ਦੇਖੋ ਪਈ ਸਿੱਖਾਂ ਨੂੰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪਿਛਲੇ 40 ਸਾਲਾਂ ਦੇ ਵਿੱਚ ਕਤਲੇਆਮ ਕੀਤਾ ਗਿਆ, ਕਿਸ ਤਰ੍ਹਾਂ ਹੁਣ ਐਜੂਕੇਸ਼ਨ ਸਿਸਟਮ ਜਿਹੜਾ ਉੱਥੇ ਦਾ ਐਨ ਖਤਮ ਕਰ ਦਿੱਤਾ ਭੱਠਾ ਗਿਆ, ਬਹਾਤਾ ਉਹਦਾ। ਕਿਸ ਤਰ੍ਹਾਂ ਡਰੱਗ ਲਿਆਂਦੀ ਗਈ। ਹੁਣ ਉਹ ਤੋਂ ਬਾਅਦ ਜਿਹੜੇ ਬਾਹਰ ਵਸਦੇ ਸਿੱਖ ਆ, ਉਹ ਇੰਨੀ ਮਿਹਨਤ ਦੇ ਨਾਲ ਆਪਣੇ ਬਿਜ਼ਨਸ ਸੈੱਟ ਕਰ ਰਹੇ ਆ, ਜੋਬਸ ਗੁੱਡ ਕਰ ਰਹੇ ਆ, ਬੱਚਿਆਂ ਨੂੰ ਵਧੀਆ ਪੜ੍ਹਾ ਲਿਖਾ ਰਹੇ ਆ। ਹੁਣ ਉਹਨਾਂ ਨੂੰ ਸੇਮ ਉਦਾਂ ਦੀ ਸਿਚੁਏਸ਼ਨ 'ਚ ਪਾਇਆ ਜਾ ਰਿਹਾ, ਜਿਸ ਤਰ੍ਹਾਂ ਪਾਲਸਤੀਨੀਅਨ ਲੋਕਾਂ ਨੂੰ ਪਾਇਆ। ਮੈਂ ਕੱਲ੍ਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ। ਸੋ ਹੁਣ ਸਾਡੇ ਸਾਰਿਆਂ ਦਾ ਫਰਜ਼ ਬਣਦਾ, ਕੋਈ ਮੈਟਰ ਨਹੀਂ ਕਰਦਾ ਵੀ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਆ, ਨਹੀਂ ਕਰਦੇ, ਦਸਤਾਰ ਸਜਾਉਂਦੇ ਆ, ਨਹੀਂ ਸਜਾਉਂਦੇ, ਬਾਲ ਰੱਖਦੇ ਆ, ਨਹੀਂ ਰੱਖਦੇ। ਆਪਾਂ ਸਾਰੇ ਪੰਜਾਬੀ ਸਿੱਖ ਭੈਣ ਭਰਾ ਹੈਗੇ ਆ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ, ਜੇ ਆਪਾਂ ਨਿਆਣਿਆਂ ਦਾ, ਆਪਣਿਆਂ ਦਾ ਫਿਊਚਰ ਬਚਾਉਣਾ ਆ, ਜੇ ਨਿਆਣਿਆਂ ਦੇ ਉੱਤੇ ਇਹ ਲੇਬਲ ਲੱਗਣ ਤੋਂ ਬਚਾਉਣਾ ਹੈ ਵੀ ਭਈ ਇਹ ਜਿਹੜੀ ਕਮਿਊਨਿਟੀ ਆ, ਇਹ ਤਾਂ ਟੈਰਰਿਜ਼ਮ ਫੈਲਾਉਂਦੀ ਆ, ਜਦ ਕਿ ਪੂਰੀ ਦੁਨੀਆ ਦਾ ਰੈਕਡ ਆ ਵੀ ਕਿਤੇ ਵੀ ਡਿਜ਼ਾਸਟਰ ਆਵੇ, ਸਭ ਤੋਂ ਪਹਿਲਾਂ ਸਿੱਖ ਜਿਹੜੇ ਆ ਉਹ ਪਹੁੰਚਦੇ ਆ। ਰਵੀ ਸਿੰਘ ਖਾਲਸਾ ਏਡ ਵਾਲੇ ਤੁਸੀਂ ਦੇਖ ਲਓ, ਬਾਕੀ ਅਮਰੀਕਾ ਦੇ ਵਿੱਚ ਦੇਖ ਲਓ, ਪਿਛਲੀ ਵਾਰੀ ਜਦੋਂ ਟੈਕਸਸ ਹੈਰਿਸ ਕਾਉਂਟੀ ਦੇ ਵਿੱਚ ਹਰੀਕੇਨ ਆਇਆ ਸੀ, 40 ਦੇ ਕਰੀਬ ਟਰੱਕ ਜਿਹੜੇ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚਾਏ ਗਏ ਸੀ। ਸੋ ਇੱਥੇ ਜਿਹੜੇ ਬਾਹਰ ਵਸਦੇ ਲੋਕ ਆ, ਉਹਨਾਂ ਨੂੰ ਪਤਾ ਆ। ਪਰ ਜਦੋਂ ਬਹੁਤ ਵਾਰ ਇਹ ਕਹਿੰਦੇ ਆ ਵੀ ਨਹੀਂ ਜੀ, ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਆ, ਪੁਲਿਸ ਆ, ਡਿਸਟ੍ਰਿਕਟ ਅਟਾਰਨੀਜ਼ ਆ, ਉਹ ਬੜੇ ਇੰਟੈਲੀਜੈਂਟ ਹੁੰਦੇ, ਉਹਨਾਂ ਨੂੰ ਪਤਾ ਹੁੰਦਾ। ਇਹ ਨਹੀਂ ਹੈ ਗੱਲ। ਬਹੁਤ ਵਾਰ ਕਈ ਲੋਕਾਂ ਨੂੰ ਨੌਲੇਜ ਨਹੀਂ ਹੁੰਦਾ। ਜਦੋਂ ਤੁਸੀਂ 20-25 ਬੰਦੇ ਜਾ ਕੇ ਤੁਹਾਡੇ ਡਿਸਟ੍ਰਿਕਟ ਅਟਾਰਨੀ ਵੱਲੋਂ ਈਮੇਲ ਕਰਾ ਕੇ ਤੁਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਕੌਂਸਪੀਰੇਸੀ ਥਿਊਰੀਜ਼ ਦੀ, ਵੀ ਜਿਹੜੇ ਜੀ ਜੁੱਬਾ ਸਿਟੀ ਦੇ ਵਿੱਚ 17 ਜਾਣੇ ਫੜੇ ਗਏ ਸੀ, ਉਹ ਇਹੀ ਬੰਦੇ ਆ, ਇਹੀ ਜੋ ਟੈਰਰਿਜ਼ਮ ਫੈਲਾਉਂਦੇ ਹੈਗੇ ਆ। ਜਦ ਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ, ਕਿਸੇ ਦਾ ਕੋਈ ਖਾਲਿਸਤਾਨ ਮੂਵਮੈਂਟ ਨਾਲ ਨਹੀਂ ਲੈਣਾ ਦੇਣਾ ਸੀ। ਉਹ ਵੀ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ, ਜਿਹੜੇ ਬਿਆਨ ਉਸ ਟਾਈਮ ਦੇ ਉੱਤੇ ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਨੇ ਦਿੱਤੇ ਸੀ। ਜਿਹੜਾ ਜਹਾਜ਼ ਕ੍ਰੈਸ਼ ਹੋਇਆ ਸੀ ਕਨਿਸ਼ਕਾ ਦਾ, ਉਹਦੀਆਂ ਫੋਟੋਆਂ ਲਾ ਕੇ ਵੀ ਦੇਖੋ ਜੀ ਇਹ ਕਮਿਊਨਿਟੀ ਉੱਥੋਂ ਆ। ਸੋ ਇੰਨਾ ਜ਼ਿਆਦਾ ਜਿਹੜੇ ਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਜੇ ਆਪਾਂ ਇਸ ਨੂੰ ਨਾ ਰੋਕਿਆ ਤੇ ਇਹ ਜਿਹੜਾ ਫਿਊਚਰ ਆ, ਇਹ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਸਾਡੇ ਬੱਚਿਆਂ ਦਾ ਬਹੁਤ ਖਤਰਨਾਕ ਹੋਊਗਾ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਐਨ ਪੂਰੇ ਪੋਲੀਟੀਕਲ ਲੈਵਲ ਦੇ ਉੱਤੇ ਜੇ ਲੀਗਲੀ ਲਾ ਸੂਟ ਕਰਨਾ, ਕੁਛ ਕਰਨਾ, ਇਹ ਰਲ ਕੇ ਸਾਰੀ ਕਮੇਟੀ ਨੂੰ ਜਿਹੜਾ ਡਿਸਾਈਡ ਕਰਨਾ ਚਾਹੀਦਾ, ਪੂਰੀ ਕਮਿਊਨਿਟੀ ਨੂੰ। ਸੋ ਵੱਡਾ ਇਕੱਠ ਉੱਥੇ ਹੋ ਰਿਹਾ ਹੈਗਾ ਆ ਕੱਲ੍ਹ ਨੂੰ, ਸ਼ਨਿੱਚਰਵਾਰ ਨੂੰ 3 ਵਜੇ।
ਇਹ ਮੈਸੇਜ ਦਿੱਤਾ ਸੀ ਮੈਨੂੰ ਉੱਥੇ ਗੁਰੂ ਘਰ ਦੇ ਜਿਹੜੇ ਸੇਵਾਦਾਰ ਆ ਉਹਨਾਂ ਨੇ, ਸੋ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈਗਾ ਆ। ਇਸ ਤੋਂ ਬਿਨਾਂ ਇੱਕ ਪ੍ਰੈਸ ਰਿਲੀਜ਼ ਤੋਂ ਬਿਨਾਂ ਸਿੱਖ ਕੋਲੀਸ਼ਨ ਸੈਲਡਿਫ ਵਾਲਿਆਂ ਨੇ ਵੀ ਜਿਹੜੀ ਆ ਚਿੱਠੀ ਲਿਖੀ ਹੈਗੀ ਆ। ਇੰਡੀਅਨ ਅਮਰੀਕਨ ਮੁਸਲਿਮ ਐਸੋਸੀਏਸ਼ਨ ਨੇ ਵੀ ਜਿਹੜੀ ਆ ਉਹ ਲੈਟਰ ਲਿਖੀ ਆ ਸਿੱਖਾਂ ਦੇ ਹੱਕ ਦੇ ਵਿੱਚ ਵੀ ਇਹ ਟੋਟਲੀ ਜਿਹੜਾ ਆ ਬਦਨਾਮ ਕੀਤਾ ਜਾ ਰਿਹਾ ਹੈਗਾ। ਤੇ ਇਹ ਤਾਂ ਹੋ ਗਿਆ ਹੁਣ ਬੇ ਏਰੀਏ ਦਾ ਜਿਹੜਾ। ਸੋ ਬੇ ਏਰੀਏ ਦੇ ਜਿਹੜੇ ਗੁਰੂ ਘਰ ਆ ਉਹਨਾਂ ਨੇ ਪ੍ਰਬੰਧਕਾਂ ਨੇ ਇਹ ਕਿਹਾ ਵੀ 3 ਵਜੇ ਕਮਿਊਨਿਟੀ ਮੀਟਿੰਗ ਆ ਗੁਰਦੁਆਰਾ ਸਾਹਿਬ 'ਚ ਕੱਲ ਨੂੰ ਸ਼ਨੀਚਰਵਾਰ, ਜਿੰਨੇ ਵੀ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਆ ਉੱਥੇ ਪਹੁੰਚਣ ਤੇ ਡਿਸਾਈਡ ਕਰੋ ਵੀ ਅੱਗੇ ਜਾ ਕੇ ਆਪਾਂ ਸਾਡਾ ਐਕਸ਼ਨ ਪਲਾਨ ਕੀ ਹੋਣਾ ਹੈਗਾ। ਦੂਸਰਾ ਹੁਣ ਆਈਏ ਆਪਾਂ ਫ੍ਰਿਜ਼ਨੋ ਵੱਲ। ਜੀ ਹੁਣ ਜਿਹੜੇ ਸੈਨੇਟਰ ਦੀ ਆਪਾਂ ਗੱਲ ਕਰਦੇ ਆ ਉਹ ਫ੍ਰਿਜ਼ਨੋ ਤੋਂ ਆ। ਸੋ ਫ੍ਰਿਜ਼ਨੋ ਦੇ ਵਿੱਚ 50 ਤੋਂ ਲੈ ਕੇ 70,000 ਤੱਕ ਸਿੱਖ ਰਹਿੰਦੇ ਆ, ਪੰਜਾਬੀ ਸਿੱਖ ਮੈਜੋਰਟੀ ਦੇ ਵਿੱਚ ਪੰਜਾਬੀ ਆ, ਥੋੜੇ ਆਪਣੇ ਹਿੰਦੂ ਵੀਰ ਵੀ ਹੈਗੇ ਆ, ਪਰ ਸਾਰੇ ਜਿੱਦਾਂ ਆਪਸ 'ਚ ਭੈਣਾਂ ਭਰਾਵਾਂ ਵਾਂਗ ਰਹਿੰਦੇ, ਇੱਥੇ ਕੋਈ ਇਸ਼ੂ ਨਹੀਂ ਹੈਗਾ। ਮੰਦਿਰ ਵੀ ਹੈਗੇ 3-4, ਗੁਰੂ ਘਰ 14-15 ਹੈਗੇ ਆ, ਕਦੇ ਕੋਈ ਇਦਾਂ ਦਾ ਇਸ਼ੂ ਸੁਣਿਆ ਨਹੀਂ ਹੈ। ਪਰ ਜਦੋਂ ਬਾਹਰੋਂ ਆ ਕੇ ਲੋਕਲ ਬੰਦਿਆਂ ਨੂੰ ਨਾਲ ਲਿਜਾ ਕੇ ਤੁਸੀਂ ਇੱਥੇ ਦੇ ਮੇਅਰ ਨੂੰ, ਇੱਥੇ ਦੇ ਪੁਲਿਸ ਚੀਫ ਨੂੰ ਗਲਤ ਇਨਫੋਰਮੇਸ਼ਨ ਦਿੰਦੇ ਆ, ਤੇ ਉਹ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈਗੀ ਆ, ਇੱਕ ਤਰ੍ਹਾਂ ਦੇ ਨਾਲ ਬਦਨਾਮ ਕਰਨ ਵਾਲੀ ਗੱਲ ਹੈਗੀ ਆ। ਸੋ ਸਾਡਾ ਹੁਣ ਜਿਹੜੇ ਫ੍ਰਿਜ਼ਨੋ ਏਰੀਏ ਦੇ ਗੁਰੂ ਘਰ ਆ, ਫ੍ਰਿਜ਼ਨੋ ਗੁਰਦੁਆਰਾ ਸਾਹਿਬ ਕੌਂਸਲ ਵੀ ਹੈਗੀ ਆ, 13-14 ਦੇ ਕਰੀਬ ਗੁਰੂ ਘਰ ਆ, ਉਹਨਾਂ ਨੂੰ ਇਮੀਡੀਏਟਲੀ ਜਿਹੜਾ ਆ ਇੱਥੇ ਦੇ ਪੁਲਿਸ ਚੀਫ ਨੂੰ, ਇੱਥੇ ਦੇ ਮੇਅਰ ਨੂੰ ਤੇ ਇਹ ਜਿਹੜੇ ਸੈਨੇਟਰ ਹੈਗੇ ਆ ਐਨਾ ਕੈਬਰੈਲੋ, ਇਹਨਾਂ ਨੂੰ ਮਿਲਣਾ ਚਾਹੀਦਾ ਹੈਗਾ। ਉਹਨਾਂ ਦੇ ਆਪਾਂ ਫੋਨ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਲੇਟਰ ਔਨ ਵੀ ਕਿਉਂ ਇਹ ਬਿੱਲ ਜਿਹੜਾ ਤੁਸੀਂ ਕਿਲ ਕੀਤਾ। ਜੇ ਇਹ ਬਿੱਲ ਪਾਸ ਹੋ ਜਾਂਦਾ, ਜੋ ਅੱਜ ਆਪਾਂ ਗੱਲ ਡਿਸਕਸ ਕਰ ਰਹੇ ਆ ਨਾ, ਇਹ ਹੋਣੀ ਨਹੀਂ ਸੀ। ਇਹ ਜੇ ਉਹਨਾਂ ਨੇ ਕੀਤਾ ਹੁੰਦਾ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ, ਉਹਨਾਂ ਦੇ ਉੱਤੇ ਸਿੱਧੇ ਚਾਰजेस ਲੱਗਣੇ ਸੀ ਵੀ ਤੁਸੀਂ ਆਹ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਆ, ਸਿੱਧਾ ਸ਼ਰੇਆਮ ਜਾਂ ਬਦਨਾਮ ਕਰ ਰਹੇ ਆ, ਝੂਠ ਫੈਲਾ ਰਹੇ ਆ। ਬਿਲਕੁਲ। ਸੋ ਇਹ ਦੱਸਦੇ ਜਾਈਏ ਐਨਾ ਕਬਰੈਲੋ ਫ੍ਰੈਜ਼ਨੋ ਦਾ ਇਲਾਕਾ ਵੀ ਆਉਂਦਾ। ਉੱਦਾਂ ਡਿਸਟ੍ਰਿਕਟ ਜਿਹੜੀ ਇਹ ਡਿਸਟ੍ਰਿਕਟ 14 ਤੋਂ ਸਟੇਟ ਸੈਨੇਟਰ ਆ, 2018 ਤੋਂ ਸਟੇਟ ਸੈਨੇਟਰ ਬਣੀ ਅਸੈਂਬਲੀ ਦੇ ਵਿੱਚ, 2006 ਤੋਂ 2010 ਦੇ ਵਿੱਚ ਇਹ ਰਹੀ ਆ। ਇਸ ਟਾਈਮ 69 ਸਾਲਾਂ ਦੀ ਆ, ਲਾਇਰ ਆ, ਪਹਿਲੋਂ ਮੇਅਰ ਵੀ ਰਹੀ ਆ ਸਲੀਨਸ ਦੀ। ਗਵਰਨਰ ਜੈਰੀ ਬਰਾਊਨ ਦੀ ਕੈਬਨਿਟ ਦੇ ਵਿੱਚ ਸੀ, 15 ਸਾਲ ਇਹਨੇ ਸਲੀਨਸ ਦੀ ਸਿਟੀ ਕੌਂਸਲ ਦੇ ਵਿੱਚ ਵੀ ਜਿਹੜੇ ਉਹ ਲਾਏ ਹੈਗੇ। ਅਸੈਂਬਲੀ 'ਚ ਪਹਿਲੀ ਵਾਰ 2006 ਦੇ ਵਿੱਚ ਇਹ ਬੀਬੀ ਜਿਹੜੀ ਉਹ ਚੁਣੀ ਗਈ ਸੀ। 2010 'ਚ ਇਹਨੇ ਸੈਨੇਟ ਦੀ ਰੇਸ ਰਨ ਕੀਤੀ ਸੀ। ਉਦੋਂ ਸੀਰੀਜ਼ ਦੇ ਜਿਹੜੇ ਮੇਅਰ ਐਂਥਨੀ ਕਨੈਲਾ, ਉਹਨਾਂ ਤੋਂ ਇਹ ਹਾਰੇ ਸੀ। ਬਰਾਊਨ ਹੋਣਾ ਨੇ ਇਹਨਾਂ ਨੂੰ ਸਕੱਤਰ ਲਾਇਆ ਸੀ ਬਿਜ਼ਨਸ ਕੰਜ਼ਿਊਮਰ ਸਰਵਿਸ ਹਾਊਸਿੰਗ ਏਜੰਸੀ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਅਪਰੋਪਰੀਏਸ਼ਨ ਕਮੇਟੀ ਦੀ ਚੇਅਰ ਵੂਮਨ ਹੋਣ ਦੇ ਉੱਤੇ ਇੱਕ ਕਾਫੀ ਵੱਡਾ ਇਸ ਦੇ ਵਿੱਚ ਇਹਦੇ ਕੋਲ ਪਾਵਰ ਆ ਜਾਂਦੀ ਆ। ਇਹਦੇ ਕਹਿਣ ਦੇ ਮੁਤਾਬਕ ਜਿਹੜੇ OES ਆ, ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸ, ਜਿਹੜੀ AB 3027 ਨੂੰ ਜਿਹੜੀ ਜੇ ਪਾਸ ਹੁੰਦਾ, ਤੇ ਇਹਨਾਂ ਦੇ ਲੋਕਾਂ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਰੈਕੋਗਨਾਈਜ਼ ਕਰਨ ਦੇ ਲਈ ਤੇ ਉਸ ਦੇ ਰਿਸਪੌਂਸ ਦੇ ਵਿੱਚ ਕੀ ਟ੍ਰੇਨਿੰਗ ਆ, ਕੀ ਰਿਕੁਆਇਰਮੈਂਟਸ ਆ, ਉਹ ਜਿਹੜਾ ਉਹ ਕਰਨਾ ਸੀ। ਕਹਿੰਦੇ ਵੀ ਇਸ ਦੇ ਲਈ 2 ਜੌਬਸ ਕ੍ਰੀਏਟ ਕਰਨੀਆਂ ਪੈਣੀਆਂ ਸੀਗੀਆਂ। ਇੱਕ ਦੀ 4,13,000 ਦਾ ਖਰਚਾ ਆਉਣਾ ਸੀ, ਇੱਕ ਦੇ 2,55,000 ਖਰਚਾ ਆਉਣਾ ਸੀ। ਸੋ ਕੁੱਲ ਮਿਲਾ ਕੇ 6,68,000 ਜਿਹੜਾ ਉਹ ਖਰਚਾ ਆਉਣਾ ਸੀਗਾ। ਕਹਿੰਦੇ ਵੀ ਜਦੋਂ ਕੋਈ ਵੀ ਜਨਰਲ ਫੰਡ ਦੇ ਵਿੱਚ ਕੀਮਤ ਜਿਹੜੀ ਆ ਇਸ ਤਰੀਕੇ ਦੀ ਆਉਂਦੀ ਆ, ਤਾਂ ਉਹਨੂੰ ਇਸ ਬਹਾਨੇ ਦੇ ਨਾਲ ਬਜਟ ਦਾ ਜਿਹੜਾ ਹਵਾਲਾ ਦੇ ਕੇ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਂਦਾ। ਕਹਿੰਦੇ ਵੀ ਪਹਿਲੇ ਸਾਲ ਇੰਨੀ ਰਾਸ਼ੀ ਲੱਗਣੀ ਸੀ, ਅਗਲੇ ਸਾਲ ਇਹ ਜਿਹੜੀ ਰਾਸ਼ੀ ਆ ਉਹ ਘਟ ਜਾਣੀ ਸੀਗੀ। ਸੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਜਦ ਫੋਰਨ ਇੰਟਰਫੇਰੈਂਸ ਦੀ ਗੱਲ ਕੀਤੀ। ਹੁਣ ਤੁਸੀਂ ਦੇਖੋ ਵੀ ਉਦਾਂ ਤਾਂ ਕੈਲੀਫੋਰਨੀਆ ਦੇ ਵਿੱਚ ਜੇ ਤਾਂ ਤੁਸੀਂ ਨਾਨ ਇਮੀਗ੍ਰੈਂਟ ਆ, ਜੇ ਤਾਂ ਤੁਸੀਂ ਇੱਥੇ ਬਾਰਡਰ ਟੱਪ ਕੇ ਆਏ ਆ, ਜੇ ਤਾਂ ਤੁਹਾਨੂੰ ਕੋਈ ਸਹੂਲਤ ਚਾਹੀਦੀ ਆ, ਤੁਹਾਨੂੰ ਇੰਸ਼ੋਰੈਂਸ ਚਾਹੀਦੀ ਆ, ਜੇ ਉਹ ਕੁਝ ਚਾਹੀਦਾ, ਉਹਦੇ ਲਈ ਤਾਂ ਪੈਸੇ ਹੈਗੇ ਆ, ਉਹ ਫ੍ਰੀ ਆ, ਉਹਦੇ ਲਈ ਤਾਂ ਸਰਕਾਰ ਕੋਲ ਪੈਸੇ ਵੀ ਹੈਗੇ ਆ, ਉਹ ਵੰਡੀ ਵੀ ਜਾਂਦੇ, ਉਹ ਦੇਈ ਵੀ ਜਾਂਦੇ। ਚਲੋ ਜਿਨ੍ਹਾਂ ਨੂੰ ਲੋੜ ਆ ਉਹ ਦਿੱਤੇ ਜਾਣ, ਕੋਈ ਗੱਲ ਨਹੀਂ, ਉਹਦੇ ਵਿੱਚ ਕੋਈ ਹਰਜ ਨਹੀਂ ਜੇ ਤੁਸੀਂ ਦੇ ਵੀ ਦਿੱਤੇ। ਪਰ ਜਿੱਥੇ ਕੈਲੀਫੋਰਨੀਆ ਦੇ ਰੈਜ਼ੀਡੈਂਟਸ, ਅਮਰੀਕਨ ਸਿਟੀਜ਼ਨਸ, ਇੱਕ ਅਮਰੀਕਾ ਦਾ ਜਿਹੜਾ ਅਮੈਂਡਮੈਂਟ ਆ, ਰਾਈਟ ਟੂ ਜਿਹੜੀ ਫਰੀडम ਟੂ ਆਪਣੀ ਜਿਹੜਾ ਫੇਥ ਦਾ, ਫਰੀडम ਟੂ ਸਪੀਚ ਦਾ, ਫਰੀडम ਟੂ ਐਕਸਪ੍ਰੈਸ਼ਨ ਦਾ, ਜੇ ਉਹਦੇ ਲਈ ਤੁਹਾਡਾ $6 ਲੱਖ ਲੱਗਣ ਲੱਗਾ ਤੇ ਤੁਹਾਨੂੰ ਢਿੱਡੀ ਪੀਣਾ ਪੈ ਗਈਆਂ। ਇਹ ਕੀ ਗੱਲ ਹੋਈ? ਇਹ ਕਿੱਧਰ ਦਾ ਜਿਹੜਾ ਤੁਹਾਡਾ ਨਿਆਂ ਆ? ਇਹ ਬੀਬੀ ਨੂੰ ਇਹ ਜਿਹੜੇ ਸਵਾਲ ਪੁੱਛਣੇ ਚਾਹੀਦੇ ਆ ਵੀ ਕੀ ਤੁਹਾਨੂੰ
ਇਹ ਜਿਹੜੇ ਇੱਥੇ ਪੰਜਾਬੀ ਆ, ਜਿਹੜੇ ਸਿੱਖ ਵਸਦੇ ਆ, ਜਿਨ੍ਹਾਂ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਆ, ਕੀ ਇਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ? ਕੀ ਤੁਸੀਂ ਇਹਨਾਂ ਨੂੰ ਅਮਰੀਕਨ ਸਿਟੀਜ਼ਨ ਨਹੀਂ ਮੰਨਦੇ? ਕੀ ਤੁਸੀਂ ਇਹਨਾਂ ਨੂੰ ਕੈਲੀਫੋਰਨੀਆ ਦੇ ਰੈਜ਼ੀਡੈਂਟ ਨਹੀਂ ਮੰਨਦੇ? ਬਰਾਬਰ ਦੇ ਟੈਕਸ ਪੇਅਰ ਆ, ਬਰਾਬਰ ਦੀ ਇਸ ਦੀ ਇਕਨੋਮੀ ਦੇ ਵਿੱਚ ਤੁਸੀਂ ਯੋਗਦਾਨ ਪਾ ਰਹੇ ਆ। ਤੁਸੀਂ ਅਮਰੀਕਾ ਨੂੰ, ਕੈਲੀਫੋਰਨੀਆ ਨੂੰ ਤਾਂ ਚੱਕਣ ਦੇ ਵਿੱਚ ਯੋਗਦਾਨ ਪਾ ਰਹੇ ਆ, ਤੇ ਜਦੋਂ ਇਹਨਾਂ ਦੀ ਹਿਫਾਜ਼ਤ ਦੇ ਲਈ $6.5 ਲੱਖ ਖਰਚਣਾ ਪੈ ਜੇ, ਤਾਂ ਤੁਹਾਨੂੰ ਜਿਹੜਾ ਇਦਾਂ ਲੱਗਦਾ ਵੀ ਸਾਡਾ ਭੱਠਾ ਬਹਿ ਜਾਣਾ ਹੈ? ਕੈਲੀਫੋਰਨੀਆ ਉਦਾਂ ਜਿਹੜਾ ਸਮੈਸ਼ ਐਂਡ ਗ੍ਰੈਬ ਦੇ ਵਿੱਚ ਜਿੰਨੇ ਮਰਜ਼ੀ ਪੈਸੇ ਲਟਾਈ ਜਾਵੇ, ਉਦਾਂ ਜਿਹੜੇ ਆ ਇੱਥੇ ਜਿਹਨੂੰ ਮਰਜ਼ੀ ਜਿੱਦਾਂ ਮਰਜ਼ੀ ਡਾਲਰ ਜਿਹੜੇ ਉਹ ਦੇਈ ਜਾਣ। ਇੱਥੋਂ ਦੀਆਂ ਐਡਾਂ ਤੁਸੀਂ ਫਲੋਰੀਡਾ 'ਚ ਲਾ ਲਓ, ਹੋਰ ਥਾਵਾਂ ਦੇ ਉੱਤੇ ਲਾ ਲਓ, ਉਹਦੇ ਲਈ ਤੁਹਾਡੇ ਕੋਲ ਡਾਲਰ ਹੈਗੇ ਆ। ਤੇ ਪਰ ਜਦੋਂ ਅਮਰੀਕਨ ਸਿਟੀਜ਼ਨ, ਕੈਲੀਫੋਰਨੀਆ ਦੇ ਰੈਜ਼ੀਡੈਂਟਸ ਨੂੰ ਬਚਾਉਣ ਦੀ ਗੱਲ ਆਉਂਦੀ ਹੈ, ਉਹਨਾਂ ਨੂੰ ਹਿਫਾਜ਼ਤ ਦੀ ਗੱਲ ਆਉਂਦੀ ਆ, ਵੀ ਜਿੱਥੇ ਪਰਸੀਕਿਊਸ਼ਨ ਹੋਈ ਆ, ਜਿੱਥੇ ਲੋਕਾਂ ਨੂੰ ਉੱਥੇ ਮਾਰਿਆ ਗਿਆ ਆ, ਗਲਾਂ 'ਚ ਟਾਇਰ ਪਾ ਕੇ ਸਾੜਿਆ ਗਿਆ ਆ, ਜੇ ਉਹ ਇੱਥੇ ਗੱਲ ਕਰਦੇ ਆ ਕੇ, ਤੇ ਉਦੋਂ ਹੀ ਤੁਹਾਡੇ ਡਾਲਰ ਮੁੱਕ ਜਾਂਦੇ ਆ। ਉਦੋਂ ਤੁਸੀਂ ਇਸ ਨੂੰ ਠੰਡੇ ਬਸਤੇ 'ਚ ਪਾ ਦਿੰਦੇ ਆ। ਇਹ ਕਿੱਥੇ ਦਾ ਨਿਆਂ ਆ? ਇਹ ਜਿਹੜੇ ਸਵਾਲ ਆ, ਤੱਤੇ ਸਵਾਲ ਆ, ਸਖਤ ਸਵਾਲ ਆ, ਇਹਨਾਂ ਦੇ ਕੋਲ ਪਹੁੰਚਣੇ ਚਾਹੀਦੇ। ਹਾਂ, ਸਭਿਅਕ ਭਾਸ਼ਾ 'ਚ ਤੁਸੀਂ ਉਹਨਾਂ ਨੂੰ ਪੁੱਛੋ, ਪਰ ਇਹ ਜਿਹੜਾ ਸਵਾਲ ਆ, ਮੁੱਢਲਾ ਸਵਾਲ ਆ, ਕੀ ਸਾਡੀ ਜਾਨ ਦੀ ਕੀਮਤ $6 ਲੱਖ ਵੀ ਨਹੀਂ? ਵੀ ਕੀ ਇੰਨੇ ਲੋਕ ਜਿਹੜੇ ਇੱਥੇ ਵੱਸਦੇ ਆ, ਕਿ ਉਹਨਾਂ ਦੇ ਲਈ ਤੁਸੀਂ $6 ਲੱਖ ਵੀ ਜਿਹੜਾ ਉਹ ਖਰਚਣ ਦੇ ਲਈ ਰਾਜੀ ਨਹੀਂ 1 ਸਾਲ ਦੇ ਵਿੱਚ, ਤਾਂ ਜੋ ਇਹ ਹਿਫਾਜ਼ਤ ਇਹਨਾਂ ਦੀ ਕੀਤੀ ਜਾ ਸਕੇ, ਇਹਨਾਂ ਨੂੰ ਮਹਿਸੂਸ ਹੋਵੇ ਵੀ ਹਾਂ ਤੁਸੀਂ ਸੁਰੱਖਿਅਤ ਹੈਗੇ ਆ। ਵੀ ਬਾਹਰਲੀ ਸਰਕਾਰ ਸਿੱਧੀ ਆ ਕੇ, ਜਿਹੜੀ ਆਪਾਂ HAF ਦੀ ਗੱਲ ਕੀਤੀ ਸੀ ਹਰਜੋਤ ਸਿੰਘ ਜੀ, ਉਹ ਤਾਂ ਸ਼ਰੇਆਮ ਇੱਕ ਫੋਰਨ ਐਂਟੀਟੀ ਆ, ਅਮਰੀਕਾ ਦੇ ਵਿੱਚ ਆ ਕੇ ਸਿੱਧੀ ਦਖਲਅੰਦਾਜ਼ੀ ਕਰ ਰਹੀ ਆ। ਉਹ ਇੱਥੋਂ ਦੇ ਇਲੈਕਟਿਡ ਅਫੀਸ਼ੀਅਲ, ਇੱਥੋਂ ਦੀ ਲਾ ਐਨਫੋਰਸਮੈਂਟ ਨੂੰ ਝੂਠੀਆਂ ਜਿਹੜੀਆਂ ਕਨਸਪੀਰੇਸੀ ਥਿਊਰੀਆਂ ਦੇ ਤਹਿਤ ਸ਼ਰੇਆਮ ਸਿੱਧਾ ਜਿਹੜਾ ਝੂਠ ਬੋਲ ਕੇ ਇੱਕ ਕਮਿਊਨਿਟੀ ਦੇ ਖਿਲਾਫ ਜਿਹੜੀ ਉਹ ਵਰਗਲਾ ਰਹੀ ਆ। ਜਿਸ ਤਰ੍ਹਾਂ ਰਾਜਕਰਮੀਤ ਸਿੰਘ ਜੀ, ਇੰਡੀਆ ਦੇ ਜਿਹੜੇ ਚੈਨਲ ਆ, ਮੀਡੀਆ ਤੁਸੀਂ ਦੇਖਦੇ ਹੋਣੇ, ਉੱਥੇ ਬਹੁਤ ਸਾਰੇ ਉਹਨਾਂ ਨੇ ਭੌਂਕੜ ਬਿਠਾਏ ਹੁੰਦੇ ਆ, ਜਿਹੜੇ ਸ਼ਰੇਆਮ ਕਹਿੰਦੇ ਐਕਸਪਰਟ, ਕਈ IAS, ਸਾਬਕਾ IAS ਆਫੀਸਰ, ਇੰਟੈਲੀਜੈਂਸ ਆਫੀਸਰ, ਉਹ ਕਹਿੰਦੇ ਆ ਵੀ ਬਾਹਰ ਵਾਸਤੇ ਸਿੱਖਾਂ ਦੇ ਗੁਰੂ ਘਰ ਜਿਹੜੇ ਆ, ਉਹ ਉੱਥੇ ਡਰੱਗ ਚੱਲਦੀ ਆ, ਡਰੱਗ ਦਾ ਮਨੀ ਜਿਹੜਾ ਉਹ ਖਾਲਿਸਤਾਨ ਲਈ ਵਰਤਿਆ ਜਾਂਦਾ ਆ, ਉਹ ਗਲਤ ਪ੍ਰਚਾਰ ਲਈ ਵਰਤਿਆ ਜਾਂਦਾ। ਉਹ ਸੇਮ ਜਿਹੜਾ ਉਹਨਾਂ ਦਾ ਮਕਸਦ ਹੈਗਾ, ਉਹੀ ਇੱਥੇ ਫੈਲਾ ਰਹੇ ਹੈਗੇ, ਜੋ ਉੱਥੇ ਬੋਲਦੇ ਆ ਉਹੀ ਜਿਹੜੀ ਕਿਤਾਬ ਉਹ ਇੱਥੇ ਹੀ ਖੋਲੀ ਆ ਹਰਜੋਤ ਸਿੰਘ ਜੀ, ਕੋਈ ਫਰਕ ਨਹੀਂ ਇਹਦੇ ਵਿੱਚ। ਸੋ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਵੀ ਕੈਲੀਫੋਰਨੀਆ ਦੇ ਸੈਨੇਟਰ ਜਿਹੜੇ ਫ੍ਰਿਜ਼ਨੋ ਤੋਂ ਹੈਗੇ ਆ, ਐਨਾ ਕੈਬਰੈਲੋ, ਉਹਨਾਂ ਦੇ ਆਫਿਸ ਕਾਲ ਕਰੋ ਵੀ ਭਾਈ ਤੁਸੀਂ ਕਿਉਂ ਜਿਹੜਾ ਇਹ ਬਿੱਲ ਸੀਗਾ AB 3027 ਇਸ ਨੂੰ ਕਿਲ ਕੀਤਾ, ਕਿਉਂ ਨਹੀਂ ਇਹਦੀ ਸਪੋਰਟ ਕੀਤੀ? ਜੇ ਤੁਸੀਂ ਇਸ ਬਿੱਲ ਦੀ ਸਪੋਰਟ ਕੀਤੀ ਹੁੰਦੀ, ਜਿਹੜੀ ਜਿਸ ਤਰ੍ਹਾਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ, ਇਹ ਹੋਣਾ ਨਹੀਂ ਸੀ। ਬੜੇ ਪਿਆਰ ਦੇ ਨਾਲ ਆਪਾਂ ਤੁਹਾਡੇ ਨਾਲ ਪੁਆਇੰਟ ਵੀ ਸਾਂਝੇ ਕਰਾਂਗੇ ਜਦੋਂ ਤੁਸੀਂ ਕਾਲ ਕਰਨੀ ਆ, ਕਿਉਂਕਿ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਆ, ਫ੍ਰਿਜ਼ਨੋ ਦੇ ਰੈਜ਼ੀਡੈਂਟ ਹੈਗੇ ਆ। ਉਹਨਾਂ ਦੇ ਦੋਨੋਂ ਹੀ ਨੰਬਰ ਮੈਂ ਦਊਂਗਾ, ਫ੍ਰਿਜ਼ਨੋ ਵਾਲੇ ਆਫਿਸ ਦਾ ਵੀ ਤੇ ਸੈਕਰਾਮੈਂਟੋ ਆਫਿਸ, ਤੇ ਦੂਸਰਾ ਉਹਨਾਂ ਦਾ ਮਰਸਡ ਵੀ ਹੈਗਾ, ਸਲੀਨਸ ਤਾਂ ਆਪਣੀ ਕਮਿਊਨਿਟੀ ਵਾਲੀ ਹੈ ਨਹੀਂ, ਮਰਸਡ ਹੈਗੀ ਆ ਥੋੜੀ ਕਮਿਊਨਿਟੀ। ਸੋ ਜਿਹੜਾ ਸੈਕਰਾਮੈਂਟੋ ਦਾ ਮੇਨ ਆਫਿਸ ਆ ਐਨਾ ਕੈਬਰੈਲੋ ਦਾ, ਉਹ ਹੈਗਾ 916651 4014, 916 651 4014। ਆਪਾਂ YouTube ਦੇ ਥੱਲੇ ਵੀ ਪਾ ਦਾਂਗੇ, ਤੇ ਜਿਹੜੀ ਸਾਡੇ ਜਦੋਂ YouTube ਬਣ ਗਈ ਤਾਂ Facebook ਤੇ ਉਹ ਨੰਬਰ ਸ਼ੇਅਰ ਵੀ ਕਰ ਦਾਂਗੇ। ਫ੍ਰਿਜ਼ਨੋ ਦੇ ਆਫਿਸ ਦਾ ਨੰਬਰ ਹੈਗਾ 5592643070, 559-264-3070। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਫ੍ਰਿਜ਼ਨੋ ਏਰੀਏ ਦੀ ਗੁਰਦੁਆਰਾ ਕੌਂਸਲ ਹੈਗੀ ਆ, 13-14 ਗੁਰੂ ਘਰਾਂ ਦੀ ਕਮੇਟੀ, ਉਹਨਾਂ ਨੂੰ ਇਮੀਡੀਏਟਲੀ ਜਿਸ ਤਰ੍ਹਾਂ ਬੇ ਏਰੀਏ ਦੇ ਗੁਰੂ ਘਰ ਆਪਣੀ ਉਹ ਮੀਟਿੰਗ ਰੱਖ ਰਹੇ ਹੈਗੇ ਆ, ਓਪਨ ਕਮਿਊਨਿਟੀ ਮੀਟਿੰਗ, ਉਹਨਾਂ ਨੂੰ ਕਮਿਊਨਿਟੀ ਮੀਟਿੰਗ ਪੂਰੀ ਸੱਦਣੀ ਚਾਹੀਦੀ ਆ, ਜਿਸ 'ਚ 200-400 ਆਪਣੇ ਜਿਹੜੇ ਸੇਵਾਦਾਰ ਹੋਣ, ਸਿੱਖ ਭੈਣ ਭਰਾ ਹੋਣ, ਤੇ ਉਹ ਪੂਰੀ ਪਲਾਨ ਬਣਾ ਕੇ ਕਿਸ ਤਰ੍ਹਾਂ ਇਸ ਸੈਨੇਟਰ ਨੂੰ ਮਿਲਣਾ ਹੈਗਾ। ਹੁਣ ਉਹ ਜਿਹੜਾ ਬਿੱਲ ਕਿਲ ਕਰਤਾ, ਉਹ ਤਾਂ ਕਿਲ ਕਰਤਾ, ਪਰ ਇਹ ਨਹੀਂ ਹੁੰਦਾ, ਬਿੱਲ ਆਉਂਦੇ ਰਹਿੰਦੇ ਦੁਬਾਰਾ ਕੀ, ਫਿਰ ਜਦੋਂ ਦੁਬਾਰਾ ਕੀ ਫਿਰ ਬਿੱਲ ਆਉਂਦਾ ਆ, ਤੇ ਆਪਾਂ ਉਸ ਸੈਨੇਟਰ ਤੋਂ ਵਾਅਦਾ ਲੈਣਾ ਆ ਵੀ ਇਹ ਬਿੱਲ ਦੀ ਤੂੰ ਸਪੋਰਟ ਕਰਨੀ ਆ, ਤੇਰੇ ਇਸ ਬਿੱਲ ਨੂੰ ਨਾ ਕਰਨ ਤੋਂ ਸਾਡੀ ਜਿਹੜੀ ਆ ਕਮਿਊਨਿਟੀ ਦੀ ਇੱਡੀ ਵੱਡੀ ਜਿਹੜੀ ਬਦਨਾਮੀ ਆ ਉਹ ਹੋਈ ਹੈਗੀ ਆ। ਜਿਹੜੀ ਉਹ ਬਦਨਾਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਫੋਰਨ ਗਵਰਨਮੈਂਟ ਦੀ ਸਰਕਾਰ ਵੱਲੋਂ, ਲੋਕਲ ਲੋਕਾਂ ਦੀ ਹੈਲਪ ਦੇ ਨਾਲ, ਤੇ ਉਹਦੇ ਲਈ ਤੁਹਾਨੂੰ ਇਮੀਡੀਏਟਲੀ ਮਿਲਣਾ ਵੀ ਚਾਹੀਦਾ ਹੈ ਇਸ ਸੈਨੇਟਰ ਨੂੰ, ਤੇ ਉਹਦੇ ਆਫਿਸ ਦੇ ਵਿੱਚ ਕਾਲਾਂ ਵੀ ਕਰਨੀਆਂ ਚਾਹੀਦੀਆਂ, ਚਾਹੇ ਕੋਈ ਸਿਗਨੇਚਰ ਡਰਾਈਵ ਹੋਵੇ, ਕੁਛ ਵੀ ਹੋਵੇ, ਤੇ ਇਮੀਡੀਏਟਲੀ ਜਿਹੜਾ ਐਕਸ਼ਨ ਲੈਣਾ ਚਾਹੀਦਾ। ਸੋ ਜਦੋਂ ਤੁਸੀਂ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨੀ ਆ,
ਤੇ ਸਭ ਤੋਂ ਪਹਿਲਾਂ ਜਿਹੜਾ ਇਹ ਬਿੱਲ ਜ਼ਰੂਰ ਯਾਦ ਰੱਖ ਲਓ, AB 3027। ਇਹ ਆਪਣੇ ਅਸੈਂਬਲੀ ਵੂਮਨ ਜਸਮੀਤ ਕੌਰ ਬੈਂਸ ਬਿੱਲ ਲੈ ਕੇ ਆਈ ਸੀ, ਜੋ ਕਿ ਅਸੈਂਬਲੀ 'ਚ ਯੂਨੈਨਿਮਸਲੀ ਪਾਸ ਹੋਇਆ ਸੀ। 72 ਜਣੇ ਹੱਕ ਸੀ, 0 ਜਣਾ ਅਗੇਂਸਟ ਸੀ। ਸ਼ੈਰਿਫ ਐਸੋਸੀਏਸ਼ਨ ਨੇ ਪੂਰੀ ਸ਼ੈਰਿਫ ਪੂਰੀ ਪੁਲਿਸ ਜਿਹੜੀ ਸ਼ੈਰਿਫ ਐਸੋਸੀਏਸ਼ਨ ਉਹ ਹੱਕ 'ਚ ਸੀ ਵੀ ਸਪੋਰਟ ਹਾਂ ਕਰ ਰਹੀ ਸੀ। ਇਹ ਟ੍ਰੇਨਿੰਗ ਹੋਣੀ ਚਾਹੀਦੀ ਆ, ਵੀ ਇਹ ਅਸੀਂ ਨਹੀਂ ਚਾਹੁੰਦੇ ਵੀ ਆਪਣੇ ਜਿਹੜੇ ਅਮਰੀਕਨ ਸਿਟੀਜ਼ਨ ਆ, ਨੋ ਮੈਟਰ ਸਿੱਖ ਆ, ਹਿੰਦੂ ਆ, ਕੋਈ ਵੀ ਆ, ਉਹਨਾਂ ਦੇ ਉੱਤੇ ਬਾਹਰਲੀ ਸਰਕਾਰ ਆ ਕੇ ਜਿਹੜੀ ਆ ਕਿਸੇ ਤਰ੍ਹਾਂ ਦਾ ਜਿਹੜਾ ਆਪਣਾ ਡਰਾਵੇ attack ਕਰੇ। ਧਮਕਾਵੇ ਮਾਰੇ, ਉਦਾਂ ਦਾ ਕੰਮ ਨਾ ਹੋਵੇ। ਸੋ ਉਹਦੇ 'ਚ ਉਹਨਾਂ ਨੂੰ ਦੱਸੋ ਵੀ ਜਿਹੜਾ ਇਹ ਬਿੱਲ ਪਾਸ ਹੁੰਦਾ ਤੇ ਸਾਨੂੰ ਕੀ ਫਾਇਦਾ ਹੋਣਾ ਸੀ, ਤੇ ਉਹਨੂੰ ਬੇਨਤੀ ਵੀ ਕਰੋ ਉਹਦੇ ਆਫਿਸ 'ਚ, ਕਿਉਂਕਿ ਉਹਨੇ ਆਪ ਤਾਂ ਫੋਨ ਨਹੀਂ ਚੱਕਣਾ, ਉਹਦੇ ਆਫਿਸ ਦੇ EMPLOYEES ਹੁੰਦੇ ਆ, ਦੇ ਪਿਕ ਅਪ ਦਾ ਫੋਨ, ਤੁਹਾਡਾ ਨਾਮ, ਫੋਨ ਨੰਬਰ, ਸਿਟੀ ਕਿਹੜੀ ਆ, ਉੱਥੋਂ ਤੁਸੀਂ ਉਹ ਪੁੱਛਦੇ ਹੈਗੇ ਆ, ਤੇ ਉਹਨੂੰ ਕਹੋ ਵੀ ਫਿਊਚਰ ਦੇ ਵਿੱਚ ਜੇ ਇਦਾਂ ਦਾ ਬਿੱਲ ਆਉਂਦਾ ਹੈਗਾ ਆ ਤੇ ਤੁਹਾਨੂੰ ਇਹਦੀ ਸਪੋਰਟ ਕਰਨੀ ਚਾਹੀਦੀ ਆ, ਤੇ ਤੁਸੀਂ ਸੈਕਰਾਮੈਂਟੋ ਬੀ ਦੀ ਜਿਹੜੀ ਸਟੋਰੀ ਆ ਉਹ ਜਿਹੜੀ ਆ ਉਹ ਪੜ੍ਹ ਕੇ ਦੇਖੋ, ਉਹ ਉਹਨਾਂ ਨੂੰ ਤੁਸੀਂ ਮੈਂਸ਼ਨ ਕਰਨੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਉਹਦੇ ਵਿੱਚ ਜੋ ਕੁਝ ਵਾਪਰਿਆ ਸਿੱਖਾਂ ਦੇ ਨਾਲ, ਜੋ ਕੁਝ ਝੂਠ ਦਾ ਪਲੰਦਾ ਇਸ ਜਿਹੜੀ ਆਰਗੇਨਾਈਜੇਸ਼ਨ HAF ਵੱਲੋਂ ਫੈਲਾਇਆ ਜਾ ਰਿਹਾ ਆ, ਉਹ ਵਾਪਰਨਾ ਨਹੀਂ ਸੀ। ਸੋ ਸਭ ਤੋਂ ਪਹਿਲਾਂ ਤੁਸੀਂ ਇੰਟਰੋਡਿਊਸ ਕਰਨਾ ਆਪਣੇ ਆਪ ਨੂੰ ਵੀ ਹੈਲੋ ਮਾਈ ਨੇਮ ਇਜ਼ ਦਿਸ, ਤੇ ਮੈਂ ਇਹ ਸ਼ਹਿਰ ਦੇ ਵਿੱਚ ਰਹਿੰਦਾ ਆ, ਤੇ ਮੈਂ ਸਿੱਖ ਕਮਿਊਨਿਟੀ ਦਾ ਪਾਰਟ ਹੈਗਾ ਆ ਕੈਲੀਫੋਰਨੀਆ ਦੇ ਵਿੱਚ, ਤੇ ਮੈਂ ਆਪਣੇ ਕੰਸਰਨ ਆ ਉਹ ਤੁਹਾਡੇ ਨਾਲ ਐਕਸਪ੍ਰੈਸ ਕਰਨਾ ਚਾਹੁੰਦਾ ਆ। ਸੈਨੇਟਰ ਜਿਹੜੇ ਕੈਬਰੈਲੋ ਆ, ਉਹਨਾਂ ਨੇ ਜਿਹੜਾ AB 3027 ਦਾ ਜਿਹੜਾ ਬਿੱਲ ਦਾ ਜਿਹੜਾ ਉਸ ਨੂੰ ਕਿਲ ਕੀਤਾ, ਉਸ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰ ਦਿੱਤਾ। ਉਹਦੇ ਵਿੱਚ ਪੂਰਾ ਕਲੀਅਰਲੀ ਦੱਸੋ ਵੀ ਕਿਉਂ ਤੁਸੀਂ ਕਾਲ ਕਰ ਰਹੇ ਹੈਗੇ, ਕਿਉਂਕਿ ਸਾਡੀ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਇੰਡੀਆ ਦੀ ਸਰਕਾਰ ਨੂੰ, ਸਰਕਾਰ ਵੱਲੋਂ, ਜਿਸ ਤਰ੍ਹਾਂ ਚਾਈਨੀਜ਼ ਮੂਲ ਦੇ ਜਿਹੜੇ ਥੋੜੇ ਇੰਡੀਪੈਂਡੈਂਸ ਚਾਹੁੰਦੇ ਆ, ਉਹਨਾਂ ਨੂੰ ਚਾਈਨਾ ਦੀ ਸਰਕਾਰ ਕਰਦੇ, ਰਸ਼ੀਆ ਵਾਲੇ ਕਰਦੇ ਹੈਗੇ ਆ, ਟਰਕੀ ਦੇ ਆਪਾਂ ਦੇਖਿਆ ਸੀ, ਕਈ ਹੋਰ ਮੁਲਕ ਜਿਹੜੇ ਆ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਹੈਗੇ ਆ। ਉਹਦੇ ਵਿੱਚੋਂ ਫਿਰ ਸਪੈਸੀਫਿਕ ਕੁਐਸਚਨ ਉਹਨਾਂ ਨੂੰ ਪੁੱਛੋ ਕਿ ਕਿਉਂ ਜਿਹੜਾ ਇਸ ਬਿੱਲ ਨੂੰ ਬਲੌਕ ਕੀਤਾ ਗਿਆ ਸੀ। ਕੀ ਕੋਈ ਆਰਗੇਨਾਈਜੇਸ਼ਨ ਵੀ ਤੁਹਾਨੂੰ ਆ ਕੇ ਮਿਲੀ ਸੀ, ਕੋਈ ਹਿੰਦੂ ਆਰਗੇਨਾਈਜੇਸ਼ਨ ਨੇ ਤੁਹਾਡੇ ਕੋਲ ਇਹਦਾ ਜਿਹੜੀ ਆ ਹੈਲਪ ਮੰਗੀ ਸੀ ਵੀ ਇਸ ਨੂੰ ਜਿਹੜਾ ਆ ਬਲੌਕ ਕੀਤਾ ਜਾਵੇ? ਜੀ, ਬਿਲਕੁਲ। ਸੋ ਇਹ ਬਹੁਤ ਜ਼ਿਆਦਾ ਜਿਹੜਾ ਇਹ ਜ਼ਰੂਰੀ ਕੰਮ ਆ, ਤੇ ਤੁਹਾਨੂੰ ਜਿਹੜੇ ਆਪਣੇ ਕੰਸਰਨ ਆ ਉਹ ਦੱਸਣੇ ਚਾਹੀਦੇ ਆ। ਪਬਲਿਕ ਸੇਫਟੀ, ਹਿਊਮਨ ਰਾਈਟਸ ਦੀ ਜਿਹੜੀ ਸਿੱਧਾ ਸਵਾਲ ਆਉਂਦਾ ਆ ਵੀ ਕੀ ਜਿਹੜਾ ਇੱਥੇ ਭਾਈਚਾਰਾ ਵੱਸਦਾ ਆ, ਵੀ ਇਹਨਾਂ ਨੂੰ ਜੀਣ ਦਾ ਅਧਿਕਾਰ ਨਹੀਂ? ਕੀ ਇਹ ਫਿਰ ਉਸੇ ਰਿਪਰੈਸ਼ਨ ਦੇ ਵਿੱਚ ਜਿਹੜਾ ਉਹ ਰਹਿਣ? ਉੱਦਾਂ ਤੁਸੀਂ ਬਾਕੀ ਜਦੋਂ ਮੁਲਕਾਂ ਦੀ ਗੱਲ ਆਉਂਦੇ ਆ ਉਹਦੇ ਵਿੱਚ ਤੁਸੀਂ ਸਟੈਂਡ ਲੈਂਦੇ ਆ, ਤੇ ਇੰਡੀਆ ਖਿਲਾਫ ਕੀ ਗੱਲ ਜਿਹੜੀ ਉਹ ਹੋ ਗਈ ਆ? ਨਾਲੇ ਇਹਦੇ ਵਿੱਚ ਕਿਹੜਾ ਇੰਡੀਆ ਨੂੰ ਸਿੰਗਲ ਆਊਟ ਕੀਤਾ ਆ? ਇਹ ਤਾਂ ਸਿਰਫ ਉਹ ਜਿਹੜੀ ਕੋਲੀਸ਼ਨ ਵਾਲੇ ਆ ਉਹ ਤਾਂ ਜਾਣਬੁੱਝ ਕੇ ਕਹਿ ਰਹੇ ਆ ਨਾ ਵੀ ਇਹ ਤਾਂ ਇਸ ਤਰੀਕੇ ਦੇ ਨਾਲ ਆ। ਇਹਦੇ ਵਿੱਚ ਇਹ ਚੀਜ਼ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਹੁਣ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਇਹ ਨਹੀਂ, ਇਸ ਨੂੰ ਜੇ ਉਹ ਪਾਸ ਕਰਦੇ ਤਾਂ ਫਿਰ ਕੀ ਇੱਥੇ ਵੀ ਭਾਈ ਹਰਦੀਪ ਸਿੰਘ ਨਿੱਜਰ ਵਾਂਗੂ ਜਿਹੜੀਆਂ ਅਸੈਸੀਨੇਸ਼ਨਸ ਹੋਣਗੀਆਂ? ਕੀ ਇੱਥੇ ਆਲਰੇਡੀ ਆਪਾਂ ਨੂੰ ਪਤਾ ਵੀ ਇੱਥੇ ਸਿੱਖਾਂ ਨੂੰ ਕਿੰਨੀ ਵਾਰ FBI ਨੇ ਜਿਹੜਾ ਉਹ ਚੇਤਾਵਨੀ ਦਿੱਤੀ, ਅਲਰਟ ਕੀਤਾ ਵੀ ਇਹ ਜਿਹੜਾ ਚੀਜ਼ਾਂ ਚੱਲ ਰਹੀਆਂ, ਇੱਕ ਤਾਂ ਆਲਰੇਡੀ ਇੰਡੀਅਨ ਸਿਟੀਜ਼ਨ ਨੂੰ ਇੰਡਾਈਟ ਕੀਤਾ ਜਿਹੜਾ ਗੁਪਤਾ ਹੈ, ਗੁਪਤਾ ਤੇ ਬਿਲਕੁਲ ਨਾਲ ਇੰਡੀਆ ਗਵਰਨਮੈਂਟ ਦੇ ਜਿਹੜੇ ਹੈਗੇ ਆ ਰਿਲੇਸ਼ਨ ਉਹਨਾਂ ਨੇ ਦੱਸੇ ਹੈਗੇ ਆ। ਸੋ ਜਦੋਂ ਤੁਸੀਂ ਉਹਨਾਂ ਨੂੰ ਪੁੱਛਦੇ ਆ ਵੀ ਸੈਨੇਟ ਦੇ ਆਫਿਸ ਦੇ ਵਿੱਚ ਕਾਲ ਕਰਕੇ ਵੀ ਤੁਹਾਡੇ ਇਸ ਬਿੱਲ ਨਾਲ ਨੂੰ ਕਿਲ ਕਰਨ ਦੇ ਨਾਲ ਹੁਣ ਜਿਹੜੀ ਸਿੱਖ ਕਮਿਊਨਿਟੀ ਆ ਉਹ ਰੀਅਲ ਥ੍ਰੈਟ ਦੇ ਵਿੱਚ ਹੈਗੀ ਆ, ਤੁਸੀਂ ਕਿਉਂ ਨਹੀਂ ਜਿਹੜੀ ਇਸ ਬਿੱਲ ਦੀ ਜਿਹੜੀ ਸਪੋਰਟ ਕੀਤੀ ਹੈਗੀ, ਤੇ ਇਸ ਨੂੰ ਪੂਰਾ ਜਿਹੜਾ ਕੀ ਸਿੱਖ ਕਮਿਊਨਿਟੀ ਦੇ ਉੱਤੇ ਇਹਦਾ ਅਸਰ ਪਿਆ ਤੁਹਾਡੇ ਬਿੱਲ ਨੂੰ ਜਿਹੜਾ ਮਾਰਨ ਦੇ ਨਾਲ, ਸਾਡੀ ਜਿਹੜੀ ਥ੍ਰੈਟ ਆ ਉਹ ਪੂਰੀ ਤਰ੍ਹਾਂ ਜਿਹੜੀ ਵਧੀ ਹੈਗੀ ਆ, ਤੇ ਜਿਸ ਹਿਸਾਬ ਦੇ ਨਾਲ ਟ੍ਰੇਨਿੰਗ ਦਿੱਤੀ ਗਈ ਆ ਵੱਖ-ਵੱਖ ਪੁਲਿਸ ਆਫੀਸਰਸ ਨੂੰ, ਪੁਲਿਸ ਦੇ ਜਿਹੜੇ ਆਫੀਸਰਸ ਆ ਉਹਨਾਂ ਦੇ ਜਿਹੜੇ ਪੁਲਿਸ ਚੀਫਸ ਨੂੰ, ਉਹਦਾ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਕੀ ਅਸਰ ਹੋਊਗਾ, ਕੀ ਜਿਹੜਾ ਨੈਰੇਟਿਵ ਆ ਉਹ ਯੂਜ਼ ਕੀਤਾ ਗਿਆ, ਤੁਸੀਂ ਕੀ ਸੋਚ ਕੇ ਜਿਹੜਾ ਇਹ ਬਿੱਲ ਆ ਇਸ ਨੂੰ ਜਿਹੜਾ ਨਾ ਕੀਤੀ ਸੀ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਮੈਸੇਜ ਐਂਡ ਕਰਨਾ ਆ, ਬਿਲਕੁਲ ਉਹਦਾ ਜਿਹੜਾ ਨਾ ਸਟਰੋਂਗ ਮੈਸੇਜ ਦਿਓ ਸੈਨੇਟਰ ਦੇ ਆਫਿਸ ਨੂੰ। ਇਹ ਕੋਈ ਆਪਾਂ ਥ੍ਰੈਟ ਥੋੜ੍ਹਾ ਕਰ ਰਹੇ ਆ, ਸਾਡੇ ਇਲੈਕਟਡ ਆਫੀਸ਼ੀਅਲਸ ਹੈਗੇ ਆ, ਤੇ ਜਿਹੜਾ ਸਾਡੇ ਹੱਕ ਦੀ ਗੱਲ ਹੋਣੀ ਸੀ ਉਹ ਉਹਨਾਂ ਨੇ ਨਹੀਂ ਕੀਤੀ ਹੈਗੀ। ਸੋ ਐਂਡ ਦੇ ਵਿੱਚ ਉਹਨਾਂ ਨੂੰ ਇਹ ਕਹੋ ਵੀ ਆਈ ਹੋਪ ਸੈਨੇਟਰ ਕੈਬਰੈਲੋ will reconsider her stance and support similar bills in the future. We need laws that protect all Californians, especially those of us who face threat from foreign governments. Can I expect a response to my concern?
ਭਈ ਹੁਣ ਫਿਊਚਰ ਦੇ ਵਿੱਚ ਜੇ ਕੋਈ ਇਦਾਂ ਦਾ ਬਿੱਲ ਆਉਂਦਾ ਆ, ਉਹਦੇ ਵਿੱਚ ਤੁਹਾਡੀ ਜਿਹੜੀ ਸਪੋਰਟ ਆ ਜ਼ਰੂਰ ਚਾਹੀਦੀ ਆ, ਤਾਂ ਕਿ ਜਿਹੜੇ ਅਸੀਂ ਇੱਥੇ ਦੇ ਸਿਟੀਜ਼ਨ ਹੈਗੇ ਆ, ਸਾਡੀ ਲਾਈਫ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ। ਸੋ ਹੁਣ ਚੱਕ ਕੇ ਫੋਨ ਜਿਹੜੇ ਆ ਕਾਲਾਂ ਕਰਨੀਆਂ ਸ਼ੁਰੂ ਕਰ ਦਿਓ, ਆਪਣੇ ਨਿਆਣਿਆਂ ਤੋਂ ਕਾਲਾਂ ਕਰਾ ਦਿਓ। ਪੜ੍ਹੇ ਲਿਖੇ ਹੈਗੇ ਆ, ਪੜ੍ਹਾਉਣ ਲਿਖਾਉਣ ਦਾ ਨਿਆਣਿਆਂ ਨੂੰ ਫਾਇਦਾ ਤਦ ਹੀ ਆ ਜੇ ਆਪਾਂ ਜਿਹੜੀ ਰੈਗੂਲਰ ਜ਼ਿੰਦਗੀ 'ਚ ਜਿਹੜੀ ਕਮਾਈ ਕਰਦੇ ਹਾਂ, ਉਹ ਤੋਂ ਬਿਨਾਂ ਜਿਹੜੀ ਕੋਈ ਕੌਮ ਦੀ ਗੱਲ ਵੀ ਕਰਦੇ ਹੈਗੇ ਆ। ਕਿਉਂਕਿ ਹਰ ਇੱਕ ਸਿੱਖ ਦੇ ਉੱਤੇ ਹੁਣ ਹਰ ਇੱਕ ਸਿੱਖ ਨੂੰ ਅੱਤਵਾਦੀ ਕਹਿਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈਗੀ ਆ, ਵੀ ਜੀ ਇਹ ਜਿਹੜਾ ਵੀ ਕੋਈ ਮਾੜੀ ਮੋਟੀ ਇੰਡੀਆ ਸਰਕਾਰ ਦੇ ਉਲਟ ਬੋਲਦਾ, ਆਜ਼ਾਦੀ ਦੀ ਗੱਲ ਕਰਦਾ ਹੈਗਾ ਆ, ਉਹ ਇੱਕ ਤਰ੍ਹਾਂ ਦੇ ਨਾਲ ਟੈਰਰਿਸਟ ਹੈਗਾ, ਜੋ ਇੰਡੀਆ ਦੀ ਸਰਕਾਰ ਕਹਿੰਦੀ ਹੈਗੀ ਆ। ਸੋ ਇੱਥੇ ਵੀ ਇਹ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਵੀ ਇਹ ਵਾਇਲੈਂਸ ਫੈਲਾਉਂਦੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਉਹਨਾਂ ਨੇ ਮਟੀਰੀਅਲ ਟੀਚ ਕਰਨ ਦੇ ਲਈ ਜੀ ਅਸੀਂ ਜਿਹੜੇ ਹਿੰਦੂ ਫੋਬੀਆ ਹੋਇਆ ਆ, ਵੀ ਹਿੰਦੂਆਂ ਨੂੰ ਖਤਰਾ ਆ ਇਹਨਾਂ ਆਰਗੇਨਾਈਜੇਸ਼ਨ ਤੋਂ, ਇਹਨਾਂ ਸਿੱਖ ਕਮਿਊਨਿਟੀ ਤੋਂ, ਕਿਸ ਤਰ੍ਹਾਂ ਇਹਨਾਂ ਨੇ ਕਨਿਸ਼ਕਾ ਦਾ ਜਿਹੜਾ ਜਹਾਜ਼ ਸਿੱਟਿਆ ਸੀ, ਕਿਸ ਤਰ੍ਹਾਂ ਜਿਹੜੇ ਜੁਬਾ ਸਿਟੀ ਦੇ ਵਿੱਚ 17 ਦੇ ਕਰੀਬ ਪਿਛਲੇ ਸਾਲ ਕੁਛ ਨੌਜਵਾਨ ਜਿਹੜੇ ਫੜੇ ਗਏ ਸੀਗੇ, ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕਿਸੇ ਮੂਵਮੈਂਟ ਦੇ ਨਾਲ, ਉਹਨਾਂ ਨੂੰ ਇਹਦੇ ਵਿੱਚ ਰਲਾਇਆ ਗਿਆ ਵੀ ਦੇਖੋ ਇਹ ਉਹੀ ਬੰਦੇ ਹੈਗੇ ਆ। ਜਦ ਕਿ ਜਿਸ ਟਾਈਮ ਦੇ ਉੱਤੇ ਜਿਹੜੀ ਆ ਪ੍ਰੈਸ ਕਾਨਫਰੰਸ ਹੋਈ ਸੀ ਉਸ ਟਾਈਮ ਦੇ ਉੱਤੇ ਜੁਬਾ ਸਿਟੀ ਦੇ ਵਿੱਚ, ਜਿਹੜੀ ਡਿਸਟ੍ਰਿਕਟ ਅਟਾਰਨੀ ਜੈਨੀਫਰ ਡੁਪਰੇ ਸੀਗੀ ਉੱਤੇ ਦੀ, ਜੀ ਉਹਨਾਂ ਨੇ ਓਪਨਿੰਗ ਸਟੇਟਮੈਂਟ ਦਿੱਤੀ ਸੀ, ਪੀਸਫੁਲ ਸਿੱਖ ਕਮਿਊਨਿਟੀ being plagued by act of violence by two varying criminal syndicates। ਵੀ ਇਹ ਦੋ ਗੈਂਗ ਗਰੁੱਪ ਆ, ਉਹ ਆਪਸ ਹੀ ਲੜ ਰਹੇ, ਉਹਨਾਂ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਨਾ ਕੋਈ ਸਿੱਖਾਂ ਦੀ ਆਜ਼ਾਦੀ ਦੇ ਨਾਲ। ਸੋ ਇਹ ਉਹ ਸਟੇਟਮੈਂਟ ਸੀਗੀ ਡਿਸਟ੍ਰਿਕਟ ਅਟਾਰਨੀ ਦੀ, ਪਰ ਇਹ ਜਿਹੜੀ ਆ ਇਹ ਕਿਸ ਹਿਸਾਬ ਦੇ ਨਾਲ ਉਹਨਾਂ ਨੂੰ ਜਾ ਕੇ ਸ਼ੋਅ ਕਰ ਰਹੇ ਹੈਗੇ ਆ। ਸਟਰ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਉਸ ਟਾਈਮ ਦੇ ਉੱਤੇ ਕਿਹਾ ਸੀ ਵੀ ਜਿਹੜੀਆਂ ਸਿੱਖਾਂ ਦੀਆਂ ਸੈਲੀਬ੍ਰੇਸ਼ਨਸ ਹੁੰਦੀਆਂ ਆ ਤੇ ਸਿੱਖ ਕਮਿਊਨਿਟੀ ਸੇਫ ਰਹਿਣੀ ਚਾਹੀਦੀ ਆ ਨਾਰਦਰਨ ਕੈਲੀਫੋਰਨੀਆ 'ਚ, ਮੈਂ ਪੂਰਾ ਉਹਨਾਂ ਦੇ ਨਾਲ ਹੈਗਾ ਆ। ਜਿਹੜੇ ਚੀਫ ਬ੍ਰਾਇਨ ਬੇਕਰ ਸੀਗੇ ਜੁਬਾ ਸਿਟੀ ਦੇ ਪੁਲਿਸ ਡਿਪਾਰਟਮੈਂਟ ਦੇ, ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਬਹੁਤ ਖੁਸ਼ ਹੁੰਨਾ ਆ ਵੀ ਮੇਰੀ ਕਾਉਂਟੀ ਦੇ ਵਿੱਚ 1 ਲੱਖ ਤੋਂ ਵੱਧ ਜਿਹੜੇ ਸਿੱਖ ਆ ਉਹ ਹਾਜ਼ਰ ਹੁੰਦੇ ਹੈਗੇ ਆ ਜਦੋਂ ਨਗਰ ਕੀਰਤਨ ਹੁੰਦਾ ਹੈਗਾ ਆ। ਤੇ ਸੈਕਰਾਮੈਂਟੋ ਦੇ ਜਿਹੜੇ ਸ਼ੈਰਿਫ ਅਸਿਸਟੈਂਟ ਸੀ, ਉਹਨਾਂ ਨੇ ਵੀ ਇਹ ਕਿਹਾ ਸੀ ਵੀ ਜਿਹੜੇ ਸਿੱਖ ਬੜੇ ਪੀਸਫੁਲ ਬੰਦੇ ਆ, ਇਹ ਇੰਨੇ ਮਿਹਨਤੀ ਹੈਗੇ ਆ, ਸੋ ਕੁਛ ਜਿਹੜੇ ਸ਼ਰਾਰਤੀ ਹੈਗੇ ਆ ਲੋਕ, ਉਹ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਇਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਆ। ਅਸੀਂ ਨੰਬਰ ਜਿਹੜੇ ਆ ਉਹ ਇੱਕ ਵਾਰੀ ਫੇਰ ਤੁਹਾਨੂੰ ਰਿਪੀਟ ਵੀ ਕਰ ਦਿੰਨੇ ਆ। ਆਪਾਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਦੇ ਉੱਤੇ ਵੀ ਮੋਸਟ ਪ੍ਰੋਬਬਲੀ ਆਪਾਂ ਕੋਸ਼ਿਸ਼ ਕਰਾਂਗੇ ਜੇ ਇੱਕ ਤਰ੍ਹਾਂ ਨਾਲ ਕੋਈ ਐਡਵਰਟਾਈਜ਼ਮੈਂਟ ਵੀ ਬਣਾਈ ਜਾ ਸਕੇ, ਤਾਂ ਕਿ ਬਾਰ-ਬਾਰ ਤੁਹਾਨੂੰ ਉਹ ਪਤਾ ਲੱਗ ਸਕੇ। ਸੋ ਜਿਹੜੇ ਸੈਨੇਟਰ ਫ੍ਰਿਜ਼ਨੋ ਏਰੀਏ ਦੇ ਆ, ਜਿਨ੍ਹਾਂ ਨੇ ਇਸ ਬਿੱਲ ਨੂੰ ਕਿਲ ਕੀਤਾ ਸੀ, ਉਹਨਾਂ ਦਾ ਨਾਮ ਐਨਾ ਕੈਬਰੈਲੋ ਆ ਤੇ ਫ੍ਰਿਜ਼ਨੋ ਆਫਿਸ ਦਾ ਉਹਨਾਂ ਦਾ ਨੰਬਰ ਹੈਗਾ 559 264 3070 559 264 3070। ਤੇ ਸੈਕਰਾਮੈਂਟੋ ਦਾ ਜਿਹੜਾ ਆਫਿਸ ਆ ਉੱਥੇ ਦਾ ਨੰਬਰ ਹੈਗਾ 916 651 4014 916 651 4014। ਤੇ ਜਦੋਂ ਤੁਸੀਂ ਕਾਲ ਕਰਨੀ ਆ ਬੜੇ ਪੋਲਾਈਟਲੀ ਕਾਲ ਕਰਨੀ ਆ, ਕੋਈ ਗੁੱਸਾ ਨਹੀਂ ਕਰਨਾ, ਤੇ ਉਹਨਾਂ ਨੂੰ ਸੈਕਰਾਮੈਂਟੋ ਬੀ ਵਾਲਾ ਆਰਟੀਕਲ ਨਾਲ ਹੀ ਦੱਸਣਾ ਵੀ ਤੁਸੀਂ ਇਸ ਬਿੱਲ ਨੂੰ 3027 ਬਿੱਲ ਨੂੰ ਕਿਲ ਕੀਤਾ ਸੀ। ਸਿਰਫ $6 ਲੱਖ ਰੁਪਏ ਸਾਡੇ ਕੋਲ ਹੈ ਨਹੀਂ, ਤੇ ਉਹਦਾ ਜਿਹੜਾ ਰਿਜ਼ਲਟ ਆ ਉਹ ਤੁਹਾਡੇ ਸਾਹਮਣੇ ਹੈਗਾ। ਜੀ ਬਿਲਕੁਲ। ਸੋ ਇੱਥੇ ਆਪਾਂ ਇੱਕ ਹਰਜੀਤ ਸਿੰਘ ਜੀ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ, ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਖੀਰਲੇ ਕੁਝ ਮਿੰਟਾਂ ਦੇ ਵਿੱਚ ਜਿਹੜਾ ਆਪਾਂ ਗੱਲ ਕਰ ਰਹੇ ਸੀ ਇਸ ਬ੍ਰੇਕ ਤੋਂ ਪਹਿਲਾਂ, ਜਿਹੜਾ ਬਿੱਲ ਨੂੰ ਕਿਲ ਕਰਨ ਦੀ ਜਿਹੜੀ ਗੱਲ ਹੋਈ ਸੀ, ਐਨਾ ਕਬਰੈਲੋ ਜਿਹੜੇ ਸਟੇਟ ਸੈਨੇਟਰ ਆ, AB ਜਿੱਦਾਂ ABCD ਹੁੰਦਾ, A ਐਪਲ, B ਬॉय, AB ਅਸੈਂਬਲੀ ਬਿੱਲ ਏ ਅਸੈਂਬਲੀ ਬਿੱਲ ਬਿੱਲ ਬੀ 3027 3027 ਇਸ ਨੂੰ ਜਿਹੜਾ ਇਹਨਾਂ ਨੇ ਠੰਡੇ ਬਸਤੇ 'ਚ ਪਾਇਆ ਆ, ਉਸ ਨੂੰ ਲੈ ਕੇ ਤੁਸੀਂ ਕਾਲ ਕਰਨੀ ਹੈ ਇਹਨਾਂ ਦੇ ਫੋਨ ਨੰਬਰਸ ਦੇ ਉੱਤੇ। ਬੜੇ ਸੱਭਿਅਕ ਭਾਸ਼ਾ ਦੇ ਨਾਲ, ਸਿਵਿਲਟੀ ਦੇ ਨਾਲ ਜਿਹੜੀ ਉਹ ਗੱਲ ਕਰਨੀ ਆ ਵੀ ਤੁਸੀਂ ਅਪੋਜ਼ ਕਿਉਂ ਕੀਤਾ, ਜਦ ਕਿ ਇਹ ਸ਼ਰੇਆਮ ਰਿਪੋਰਟਸ FBI ਦੀਆਂ ਵਾਰਨਿੰਗਸ ਆ, ਸੈਕਰਾਮੈਂਟੋ ਬੀ ਦੀ, ਵਾਸ਼ਿੰਗਟਨ ਪੋਸਟ ਦੀ, CNN ਦੀ, ਨਿਊਯਾਰਕ ਟਾਈਮਸ ਦੀਆਂ ਇੰਨੀਆਂ ਜ਼ਿਆਦੀਆਂ ਰਿਪੋਰਟ ਸਾਹਮਣੇ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਦੇ ਦੁਆਰਾ ਅਮਰੀਕਾ 'ਚ ਕੀਤਾ ਜਾ ਰਿਹਾ। ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਸੁਪਾਰੀ ਜਿਹੜੀ ਉਹ ਇੱਥੇ ਦਿੱਤੀ ਗਈ, ਜਿਸ ਦੇ ਸੰਬੰਧ ਦੇ ਵਿੱਚ ਨਿਖਿਲ ਗੁਪਤਾ ਨਾਂ ਦਾ ਬੰਦਾ ਆਲਰੇਡੀ ਹਿਰਾਸਤ ਦੇ ਵਿੱਚ ਆ। FBI ਦੇ ਦੁਆਰਾ ਕੈਲੀਫੋਰਨੀਆ ਦੇ ਵਿੱਚ ਵੱਸਦੇ ਸਿੱਖਾਂ ਨੂੰ, ਕਈਆਂ ਨੂੰ ਜਿਹੜੀ ਆ ਉਹ ਉਹਨਾਂ ਨੂੰ ਇੰਡੀਅਨ ਸਰਕਾਰ ਤੋਂ ਥ੍ਰੈਟ ਦੀ ਚੇਤਾਵਨੀ ਦਿੱਤੀ ਗਈ ਆ। ਇਸ ਕਰਕੇ ਇਸ ਬਿੱਲ ਦਾ ਪਾਸ ਹੋਣਾ ਬਹੁਤ ਜ਼ਰੂਰੀ ਸੀ। ਜੇ ਜਦੋਂ ਵੀ ਦੁਬਾਰਾ ਇਦਾਂ ਦਾ ਕੋਈ ਬਿੱਲ ਆਉਂਦਾ ਤਾਂ ਅਸੀਂ ਉਮੀਦ ਕਰਦੇ ਹਾਂ ਵੀ ਤੁਸੀਂ ਇਸ ਬਿੱਲ ਦਾ, ਅਜਿਹੇ ਬਿੱਲ ਦਾ ਸਮਰਥਨ ਕਰੋਗੇ। ਤੇ ਜੇ ਅਜੇ ਵੀ ਡੁੱਲੇ ਬੇਰਾਂ ਦਾ ਨਹੀਂ ਵਿਗੜਿਆ, ਇਸ ਨੂੰ ਤੁਸੀਂ ਠੰਡੇ ਬਸਤੇ ਚੋਂ ਕੱਢ ਕੇ ਸੈਨੇਟ ਦੇ ਵਿੱਚ ਪਾਸ ਕਰਾਉਣ ਦੇ ਲਈ ਘੱਲ ਸਕਦੇ ਆ, ਤਾਂ ਇਹ ਜਿਹੜਾ ਕਰਕੇ ਜਿਹੜੀ ਆ ਉਹ ਤੁਸੀਂ ਜ਼ਰੂਰ ਕਰੋ। ਉਹਨਾਂ ਨੂੰ ਇਹ ਵੀ ਜਿਹੜਾ ਦੱਸੋ ਵੀ ਇਦਾਂ ਨਹੀਂ ਹੋਣਾ ਚਾਹੀਦਾ ਵੀ ਜਿੱਦਾਂ ਹਰਦੀਪ ਸਿੰਘ ਨਿੱਜਰ ਹੋਣਾ ਦਾ ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਕਤਲ ਹੋਇਆ ਸੀ, ਵੀ ਇਦਾਂ ਦੀ ਜਿਹੜੀ ਕੋਈ ਵਾਰਦਾਤ ਆ ਉਹ ਅਮਰੀਕਾ ਦੇ ਵਿੱਚ ਵਾਪਰੇ। ਇਹ ਵੀ ਦੱਸੋ ਵੀ ਕੁਛ ਸਮਾਂ ਪਹਿਲਾਂ ਜਿਹੜੇ ਸੈਕਰਾਮੈਂਟੋ ਬੀ ਦੀ ਰਿਪੋਰਟ ਦੇ ਵਿੱਚ ਆਇਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਐਕਟਿਵਿਸਟ ਸੀ ਉਹਨਾਂ ਦੇ ਉੱਤੇ ਡਰਾਈਵ ਕਰਦੇ ਹੋਏ I-5 ਦੇ ਉੱਤੇ ਗੋਲੀਆਂ ਵੀ ਜਿਹੜੀਆਂ ਉਹ ਚੱਲੀਆਂ ਸੀਗੀਆਂ। ਸੋ ਇਹ ਸਾਰੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਦੱਸ ਕੇ AB 3027 ਦੇ ਲਈ ਸਮਰਥਨ ਜਾਂ ਉਸ ਨੂੰ ਠੰਡੇ ਬਸਤੇ ਚੋਂ ਕੱਢ ਕੇ ਮੁੜ ਵੋਟ ਦੇ ਲਈ ਜਿਹੜਾ ਉਹ ਘੱਲੋ। ਉਹਨਾਂ ਨੂੰ ਤੁਸੀਂ ਇਹ ਵੀ ਦੱਸ ਸਕਦੇ ਆ ਵੀ ਅਸੈਂਬਲੀ ਬਿੱਲ 3027 ਨੂੰ ਪੂਰੇ ਸ਼ੈਰਿਫ ਡਿਪਾਰਟਮੈਂਟ, ਲਾ ਐਨਫੋਰਸਮੈਂਟ ਦਾ ਤੇ ਯੂਨੈਨਿਮਸਲੀ ਅਸੈਂਬਲੀ ਦੀ ਜਿਹੜੀ ਉਹ ਸਮਰਥਨ ਪ੍ਰਾਪਤ ਸੀ। ਤੇ ਜੇ ਬਾੜੀ ਗੱਲ ਆ ਨਾਲ ਇਹ ਵੀ ਕਹੋ ਵੀ ਕੀ ਕੈਲੀਫੋਰਨੀਆ ਅਮਰੀਕਨ ਸਿਟੀਜ਼ਨਸ ਨੂੰ, ਕੈਲੀਫੋਰਨੀਆ ਦੇ ਰੈਜ਼ੀਡੈਂਟਸ ਦੀ ਸੇਫਟੀ ਦੇ ਲਈ ਬਾਹਰਲੇ ਫੋਰਨ ਏਜੰਟਸ ਤੋਂ, ਫੋਰਨ ਸਰਕਾਰਸ ਤੋਂ ਬਚਾਉਣ ਦੇ ਲਈ $6 ਲੱਖ ਵੀ ਖਰਚਣ ਦੇ ਲਈ ਰਾਜੀ ਨਹੀਂ ਹੈਗੀ। ਕੀ ਤੁਸੀਂ ਸਾਡੀ ਜਾਨ ਨੂੰ ਇੰਨੀ ਸਸਤੀ ਜਿਹੜੀ ਉਹ ਮੰਨਦੇ ਆ, ਜਾਂ ਸਾਡੀ ਜਾਨ ਦੀ ਕੋਈ ਕੀਮਤ ਤੁਹਾਡੇ ਲਈ ਨਹੀਂ ਹੈਗੀ ਜਿਸ ਕਰਕੇ ਤੁਸੀਂ ਸਾਡੀ ਹਿਫਾਜ਼ਤ ਦੇ ਲਈ ਇਹ ਖਰਚਾ ਕਰਨ ਤੋਂ ਗੁਰੇਜ਼ ਜਿਹੜਾ ਉਹ ਕਰ ਰਹੇ ਆ। ਸੋ ਜ਼ਰੂਰ ਇਹ ਜਿਹੜੇ ਸਵਾਲ ਕਰੋ ਪੋਲਾਈਟਲੀ, ਸੱਭਿਅਕ ਭਾਸ਼ਾ 'ਚ, ਸਹੀ ਢੰਗ ਦੇ ਨਾਲ ਜਿਹੜੀ ਉਹ ਤੁਸੀਂ ਆਪਣਾ ਮੈਸੇਜ ਛੱਡੋ, ਈਮੇਲ ਕਰੋ, ਕਾਲ ਕਰੋ, ਪਰ ਗੱਲਬਾਤ ਜਿਹੜੀ ਉਹ ਇਸ ਦੇ ਵਿੱਚ ਜ਼ਰੂਰ ਕਰੋ। ਸੋ ਹੋਪਫੁਲੀ ਕੁਛ ਉਹਨਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਪਤਾ ਲੱਗੇ ਵੀ ਕਿਸ ਤਰੀਕੇ ਦੇ ਨਾਲ ਬਾਹਰਲੀ ਮੁਲਕ ਦੀ, ਇੰਡੀਆ ਦੀ ਜਿਹੜੀ ਸਰਕਾਰ ਆ ਉਹ ਇੱਥੇ ਇੱਕ ਆਰਗੇਨਾਈਜੇਸ਼ਨ ਬਣਾ ਕੇ ਵਿਦਆਊਟ ਐਨੀ ਖਰਚਾ, ਜਿਹੜੀ ਇਹ ਖਰਚੇ ਦੀ ਗੱਲ ਕਰ ਰਹੇ ਨੇ ਵੀ ਖਰਚਾ ਹੋਣਾ ਟ੍ਰੇਨਿੰਗ ਦੇਣ ਦੇ ਵਿੱਚ, ਇਹ ਹੋਣ ਦੇ ਵਿੱਚ, ਉਹ ਉਦਾਂ ਹੀ ਮੀਟਿੰਗਾਂ ਕਰ ਕਰਕੇ ਵਿਦਆਊਟ ਐਨੀ ਖਰਚਾ ਜਿਹੜਾ ਉਹਨਾਂ ਨੂੰ ਟ੍ਰੇਨਿੰਗਾਂ ਦੇਈ ਜਾਂਦੇ ਆ। ਸਿੱਖ ਫੋਬੀਆ ਉਹਨਾਂ ਨੂੰ, ਸਿੱਖ ਫੋਬੀਏ ਦੇ ਤਹਿਤ ਦੇਖੋ ਸਿੱਖਾਂ ਦੇ ਉਲਟ ਕਿਦਾਂ ਵਰਗਲਾ ਰਹੇ। ਸੋ ਬਹੁਤ ਸਾਰੇ ਲੋਕ ਸੋਚਦੇ ਹੋਣੇ ਆ ਵੀ ਲੈ ਇਹ ਤਾਂ ਫਰੀਮੌਂਟ ਗੁਰੂ ਘਰ ਦੀ ਗੱਲ ਆ, ਸਾਨੂੰ ਕੀ ਆ, ਹਨਾ। ਹੁਣ ਮੈਂ ਤੁਹਾਨੂੰ ਕਲੀਅਰਲੀ ਦੱਸਦਾ ਵੀ ਗੱਲ ਕੀ ਹੈਗੀ ਆ। ਗੱਲ ਇਹ ਆ ਵੀ ਬਹੁਤ ਸਾਰੀਆਂ ਜਿਹੜੇ ਹਿੰਦੂ ਫਾਰ ਰਾਈਟ ਗਰੁੱਪਸ ਹੈਗੇ ਆ, ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਇੱਥੇ ਦੀਆਂ ਏਜੰਸੀਜ਼ ਨੂੰ ਟ੍ਰੇਨ ਕਰਨ ਦੇ ਲਈ। ਉਹਨਾਂ ਨੇ ਪਿਛਲੇ ਸਮੇਂ ਅਕਤੂਬਰ 'ਚ ਵੀ ਕੀਤਾ, ਫਰੀਜ਼ਨੋ ਏਰੀਆ 'ਚ, ਅਪ੍ਰੈਲ 'ਚ ਕੀਤਾ। ਬੇ ਏਰੀਏ ਦੇ ਜਿੰਨੇ ਵੀ ਜਿਹੜੇ ਪੁਲਿਸ ਚੀਫ ਹੈਗੇ ਆ, ਵੀ ਜਿਹੜੀ ਸਿੱਖ ਕਮਿਊਨਿਟੀ ਆ, ਇਹਨਾਂ ਦੇ ਗੁਰੂ ਘਰਾਂ ਦੀ, ਸਿੱਖ ਪਲੇਸਿਸ ਆਫ ਵਰਸ਼ਿਪ, ਗੁਰਦੁਆਰਾ ਦੀ ਸਰਵੇਲੈਂਸ ਕੀਤੀ ਜਾਵੇ। ਇਹਨਾਂ ਗਰੁੱਪ ਦੀ ਜਿਹੜੀ ਇੰਡੀਵਿਜੂਅਲਸ ਦੀ ਵੀ ਜਿਹੜੀ ਸਰਵੇਲੈਂਸ ਆ ਉਹ ਕੀਤੀ ਜਾਵੇ, ਕਿਉਂਕਿ ਇਹ ਉਹ ਸਿੱਖਾਂ ਨੂੰ ਇੱਕ ਤਰ੍ਹਾਂ ਦੇ ਨਾਲ ਐਕਸਟ੍ਰੀਮਿਸਟ, ਟੈਰਰਿਸਟ, ਇਹ ਜਿਹੜਾ ਕਹਿ ਰਹੇ ਹੈਗੇ ਆ, ਜੋ ਇੰਡੀਆ ਦੀ ਸਰਕਾਰ ਕਹਿੰਦੀ ਹੈਗੀ ਆ। ਕਹਿੰਦੇ ਵੀ ਇਹ ਹਿੰਦੂਆਂ ਦੇ ਅਗੇਂਸਟ ਹੇਟ ਫੈਲਾਉਂਦੇ ਆ। ਅੱਜ ਤੱਕ ਕਿਸੇ ਸਿੱਖ ਨੇ ਇਦਾਂ ਦਾ ਕੰਮ ਨਹੀਂ ਕੀਤਾ, ਤੁਸੀਂ ਦੇਖਦੇ ਹੀ ਆ। ਤੇ ਰੈਫਰੈਂਸ ਸੈਕਰਾਮੈਂਟੋ ਬੀ ਦਾ ਦਿਓ। ਸੈਕਰਾਮੈਂਟੋ ਬੀ ਨੇ ਇਹ ਰਿਪੋਰਟ ਕੀਤਾ ਵੀ ਜਿਹੜੇ ਹਿੰਦੂ ਨੈਸ਼ਨਲਿਸਟ ਹੈਗੇ ਆ, ਉਹ ਟ੍ਰੇਨਿੰਗ ਕਰ ਰਹੇ ਆ ਲਾ ਇਨਫੋਰਸਮੈਂਟ ਤੇ ਵੱਖ-ਵੱਖ ਪ੍ਰੋਸੀਕਿਊਟਰਸ ਨੂੰ,
ਜਿਹੜੇ ਜਿਨ੍ਹਾਂ ਨੇ ਪ੍ਰੋਸੀਕਿਊਟ ਕਰਨਾ ਹੋਣਾ, ਤੇ ਵੱਖ-ਵੱਖ ਇਲੈਕਟਿਡ ਆਫੀਸ਼ੀਅਲਸ ਨੂੰ, ਜਿਨ੍ਹਾਂ ਦੇ ਵਿੱਚ ਫ੍ਰਿਜ਼ਨੋ ਦਾ ਮੇਅਰ ਜੈਰੀ ਡਾਇਰ ਹੈਗਾ, ਜਿਨ੍ਹਾਂ ਨੂੰ ਉਹਨਾਂ ਨੇ ਅਕਤੂਬਰ 23 ਦੇ ਵਿੱਚ ਜਿਹੜੇ 2, ਇੱਕ ਇੱਥੇ ਦਾ ਸਕੂਲ ਬੋਰਡ ਦਾ ਪ੍ਰੈਜ਼ੀਡੈਂਟ ਨੈਨਦੀਪ ਸਿੰਘ ਇਲੈਕਟਿਡ, ਤੇ ਦੂਸਰਾ ਜਿਹੜਾ ਸਕੂਲ ਦਾ ਟੀਚਰ ਗੁਰਦੀਪ ਸਿੰਘ ਸ਼ੇਰਗਿੱਲ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਲੇਬਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਹੁਣ ਇਸ ਚੀਜ਼ ਨੂੰ ਦੱਸਣ ਤੋਂ ਬਾਅਦ ਤੁਹਾਨੂੰ ਲੱਗਦਾ ਨਹੀਂ ਵੀ ਉਹ 2 ਬੰਦਿਆਂ ਦੀ ਲਾਈਫ ਵੀ ਖਤਰੇ ਦੇ ਵਿੱਚ ਆ? ਕੱਲ ਨੂੰ ਭਾਰਤ ਦੀ ਸਰਕਾਰ ਜੇ ਕੋਈ ਕਿਸੇ ਤਰ੍ਹਾਂ ਦਾ ਗਲਤ ਕੰਮ ਕਰਦੀ ਆ ਉਹ ਬੰਦਿਆਂ ਦੇ ਅਗੇਂਸਟ, ਤੁਹਾਡੇ ਸਾਹਮਣੇ ਹੀ ਆ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਵਾਪਰਿਆ, ਕਿਸ ਤਰ੍ਹਾਂ ਅਮਰੀਕਾ 'ਚ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਜ਼ਿੰਮੇਵਾਰ ਕੌਣ ਹੈਗਾ ਆ? ਉਹ ਬੰਦੇ ਜਿਨ੍ਹਾਂ ਨੇ ਗਲਤ ਇਨਫੋਰਮੇਸ਼ਨ ਦਿੱਤੀ ਹੈਗੀ ਆ, ਜਾਂ ਅਸੀਂ ਚੁੱਪ-ਚਾਪ ਕਰਕੇ ਬੈਠੇ ਰਹਾਂਗੇ? ਸੋ ਇਹ ਜਿਹੜੀ ਸਟੋਰੀ ਹੈ ਪੂਰੀ ਪ੍ਰੂਵ ਕਰਦੀ ਆ ਵੀ ਕਿਸ ਤਰ੍ਹਾਂ USA ਦੇ ਵਿੱਚ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੋ ਰਿਹਾ। ਉਹਨਾਂ ਦਾ ਕਸੂਰ ਕੀ ਸੀ? ਉਹਨਾਂ ਨੇ ਸਿਰਫ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਕੀਤਾ ਗਿਆ, ਇੱਥੇ ਪ੍ਰੋਟੈਸਟ ਕੀਤਾ ਸੀ ਸੈਨੋਜ਼ੇ ਦੇ ਵਿੱਚ, ਸਟੇਟ ਬੈਂਕ ਆਫ ਇੰਡੀਆ ਸ਼ਾਇਦ, ਉਹਦੇ ਆਲੇ ਦੁਆਲੇ ਕਾਫੀ ਵੱਡੀ ਗਿਣਤੀ 'ਚ ਸਿੱਖ ਗਏ ਸੀ। ਉੱਥੇ ਪਲਾਜ਼ਾ ਹੈਗਾ, ਪਲਾਜ਼ੇ 'ਚ ਕੀਤਾ ਸੀ ਉਹਨਾਂ ਨੇ। ਫਰੀडम ਆਫ ਸਪੀਚ ਆ, ਤੁਹਾਡਾ ਯਾਰ ਬੰਦਾ ਮਾਰ ਦਿੱਤਾ ਜਾਵੇ, ਤੁਹਾਡੇ ਕੋਲ ਇਹ ਵੀ ਨਹੀਂ ਹੱਕ ਵੀ ਤੁਸੀਂ ਉਹਦੇ ਹੱਕ ਦੇ ਵਿੱਚ ਤੁਸੀਂ ਹਾਂ ਦਾ ਨਾਰਾ ਮਾਰ ਸਕੋ। ਸੋ ਇਹ ਬਹੁਤ ਵੱਡਾ ਕੰਸਰਨ ਆ। ਇਹ ਇੱਕ ਗੁਰੂ ਘਰ ਦਾ ਨਹੀਂ, ਇੱਕ ਸਿੱਖ ਦਾ ਨਹੀਂ, ਹਰ ਇੱਕ ਦਾ ਹੈਗਾ। ਸੋ ਸਾਨੂੰ ਸਾਰਿਆਂ ਨੂੰ ਇਹ ਹੁਣ ਐਕਟ ਕਰਨਾ ਚਾਹੀਦਾ। ਬਹੁਤ ਸਾਰੇ ਜਿਹੜੇ ਆਪਣੇ ਹਿੰਦੂ ਭੈਣ ਭਰਾ ਆ, ਆਪਣੇ ਨਾਲ ਕਈਆਂ ਦੀ ਰਿਸ਼ਤੇਦਾਰੀਆਂ ਵੀ ਆ, ਮਿਲਦੇ ਵਰਤਦੇ ਵੀ ਆ, ਉਹਨਾਂ ਨੂੰ ਵੀ ਕਹੋ ਭਾਈ ਤੁਸੀਂ ਵੀ ਹਾਂ ਦਾ ਨਾਰਾ ਮਾਰੋ। ਹੁਣ ਮੁਸਲਿਮ ਆਰਗੇਨਾਈਜੇਸ਼ਨ ਨੇ ਹਾਂ ਦਾ ਨਾਰਾ ਮਾਰਿਆ, ਬਹੁਤ ਸਾਰੇ ਮੈਨੂੰ ਪਤਾ ਮੰਦਿਰ ਆ, ਈਵਨ ਜੁੱਬਾ ਸਿਟੀ ਦੇ ਵਿੱਚ ਦਾ ਜਿਹੜਾ ਮੰਦਿਰ ਆ ਉਹਦੀ ਤਾਂ ਜ਼ਮੀਨ ਹੈ ਜਿਹੜੀ ਆਪਣੇ ਸਿੱਖ ਨੇ ਦਿੱਤੀ ਸੀ, ਦਾਰ ਸਿੰਘ ਬੈਂਸ ਉਹਨਾਂ ਨੇ। ਸੋ ਉਹਨਾਂ ਦਾ ਵੀ ਫਰਜ਼ ਬਣਦਾ ਵੀ ਉਹ ਚਿੱਠੀਆਂ ਲਿਖਣ ਇਹਨਾਂ ਨੂੰ, ਖਾਸ ਕਰਕੇ ਐਨਾ ਕੈਬਰਲ ਨੂੰ, ਵੀ ਭਾਈ ਅਸੀਂ ਸਿੱਖਾਂ ਦੇ ਨਾਲ ਆ, ਅਸੀਂ ਤਾਂ ਇੱਥੇ ਕੋਈ ਰੌਲਾ ਹੀ ਨਹੀਂ ਹੈ। ਤੇ ਇਹ ਜਿਹੜੇ ਬੰਦੇ ਕਰਦੇ ਹੇਟ ਫੈਲਾਉਂਦੇ ਆ, ਉਹਨਾਂ ਦੀ ਜਿਹੜੀ ਕਮਿਊਨਿਟੀ ਆ ਉਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ। ਜੀ ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਅੱਜ ਦਾ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਜਿਹੜੇ ਉਹ ਸਾਰੇ ਹੀ ਸਰੋਤਿਆਂ ਨੂੰ ਹੁਣ ਅਗਲੀ ਵਾਰ। ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।